हर किसी को दुनिया से मोई पी है जाने उस जगह ये तौबा या अल्लाह मेरी तौबा अच्छा हम लोग दे दो नगर ना जरिए ये दाने होंगे ना ये लाश होंगे भाभी आ की बनाए तेरा कख करना ना रह जाए तेरा कोई ना रह जाए मार के रात चौके नु ते ले जाओ हथ लाता ही अच्छा ਹੁਣ ਜਾਣ ਕੇ ਲਾ ਦੇਣਾ जान के लांदा है जान के ला है अच्छा अच्छा ਨਾਜ਼ਰੀਨ ਪਿੰਡ ਬੋਪੜਾ ਕਲਾਂ ਜ਼ਿਲ੍ਹਾ ਗੁਜਰਾਂਵਾਲਾ ਇਸ ਪਿੰਡ ਦੀਆਂ ਸਿੱਖ ਸਰਦਾਰ ਤੇ ਹਿੰਦੂ ਖੱਤਰੀਆਂ ਨਾਲ ਬੜੀਆਂ ਯਾਦਾਂ ਜੁੜੀਆਂ ਹੋਈਆਂ ਨੇ ਕਿਉਂਕਿ ਪਿੰਡ ਦੇ ਚੜ੍ਹਦੇ ਪਾਸੇ ਇੱਕ ਛੋਟੀ ਜਿਹੀ ਨਹਿਰ ਏ 1947 ਸਮੇਂ ਉੱਥੇ ਬੜੀ ਵੱਟ ਹੋਈ ਸੀ ਸਿੱਖ ਸਰਦਾਰ ਹਿੰਦੂ ਖੱਤਰੀ ਤੇ ਬੜਾ ਕਤਲ ਹੋਏ ਸਨ ਉੱਥੇ ਬਜ਼ੁਰਗਾਂ ਜਿਨ੍ਹਾਂ ਦਾ ਇੰਟਰਵਿਊ ਕੀਤਾ ਉਹਨਾਂ ਦੀ ਉਮਰ 15-16 ਸਾਲ ਉਸ ਟਾਈਮ ਸਮੇਂ ਸੀ ਤੇ ਉਹਨਾਂ ਦੱਸਿਆ ਕਿ ਪਿੰਡ ਦੇ ਜਿਹੜੇ ਚੜ੍ਹਦੇ ਪਾਸੇ ਨਹਿਰ ਏ ਉੱਥੇ ਇੰਨੀਆਂ ਲਾਸ਼ਾਂ ਪਿੱਛੋਂ ਰੁੜਦੀਆਂ ਆ ਰਹੀਆਂ ਸਨ ਜਿਹੜੇ ਕਾਫਲੇ ਗੁਜ਼ਰਦੇ ਉਹਨਾਂ ਦੀ ਵੱਟ ਟੁੱਕ ਇੰਨੀ ਹੋਈ ਕਿ ਉਹ ਨਹਿਰ ਇੰਝ ਲੱਗਦੀ ਸੀ ਜਿਵੇਂ ਦਵਾਣੇ ਰੁੜਦੇ ਜਾ ਰਹੇ। ਹੈਲੋ ਅਸਲਾਮ ਵਾਲੇਕੁਮ ਨਾਜ਼ਰੀਨ ਤੁਸੀਂ ਵੇਖਦੇ ਪਏ ਹੋ YouTube ਚੈਨਲ ਮੇਰਾ ਪਿੰਡ ਮੇਰਾ ਪੰਜਾਬ ਤੇ ਮੈਂ ਤੁਹਾਡਾ ਹੋਸਟ ਮੁਹੰਮਦ ਤਨਵੀਰ ਮੇਰੇ ਨਾਲ ਅਕਰਮ ਸਾਹਿਬ। ਨਾਜ਼ਰੀਨ 1947 ਦੇ ਵੰਡ ਵੇਲਿਆਂ ਦੀ ਇੱਕ ਨਵੀਂ ਕਹਾਣੀ ਲੈ ਕੇ ਤੁਹਾਡੇ ਰੂਬਰੂ ਹਾਜ਼ਰ ਹਾਂ। ਸਾਡੇ ਨਾਲ ਬਜ਼ੁਰਗ ਮੌਜੂਦ ਨੇ, ਇਹਨਾਂ ਨੂੰ ਪੁੱਛਣਾ ਇਹਨਾਂ ਦੀ ਕਹਾਣੀ ਇਹਨਾਂ ਦੀ ਜ਼ੁਬਾਨੀ ਜੀ। ਅਸਲਾਮ ਵਾਲੇਕੁਮ ਜੀ। ਬਜ਼ੁਰਗ ਨਾਂ ਕੀ ਆਪਣਾ? ਹਾਂਜੀ ਤੁਹਾਡਾ ਨਾਂ ਕੀ ਹੈ? ਮੇਰਾ ਨਾਮ ਜੀ ਮੁਹੰਮਦ ਬੂਟਾ। ਮੁਹੰਮਦ ਬੂਟਾ। ਤੁਹਾਡੇ ਅੱਬਾ ਜੀ ਦਾ ਕੀ ਨਾਂ ਸੀ ਜੀ? ਗੁਲਾਮ ਮੁਹੰਮਦ। ਗੁਲਾਮ ਮੁਹੰਮਦ ਜੀ। ਦਾਦਾ ਦਾ? ਉਹ ਦਾਦਾ ਨਾਂ ਸੀ ਆਪਣਾ ਮੌਲਾ ਦਾਦ। ਹਾਂਜੀ ਮੌਲਾ ਦਾਦ। ਮੌਲਾ ਦਾਦ। ਜੀ ਆਪਣੀ ਜ਼ਾਤ ਕਿਹੜੀ ਜੀ? ਗੁਰਾਏ। ਗੁਰਾਏ। ਸਹੀ ਹੋ ਗਈ। ਬਾਬੇ ਪਿੰਡ ਕਿਹੜਾ? ਸਖੜਾ ਬੂਪੜਾ ਕਲਾਂ। ਦੋ ਬੜਾ ਕਲਾਂ ਕਲਾਂ ਛੋਟਾ ਖੋੜਾ ਦੇ ਵੱਡਾ ਬੂਪੜਾ। ਅੱਛਾ ਅੱਛਾ। ਬਾਬੇ ਦੇ ਲਾਗੇ ਪਿੰਡ ਕਿਹੜੇ ਨੇ ਹੋਰ? ਨਾਲ ਲਾਗੇ ਲਾਗੇ ਜਾਨ ਸ਼ਾਹ ਹੈ ਉੱਥੇ ਸਿੱਖ ਹੈ ਸਨ। ਅੱਛਾ ਜੀ। ਨਾਲ ਰੱਤਾ ਗਿਆ ਸਾਥੋਂ ਲਾਂਦੇ। ਅੱਛਾ। ਉੱਥੇ ਵੀ ਸਿੱਖ ਹੈ ਸਨ ਤੇ ਗਰਾਈ ਸਨ ਉਹ ਵੀ। ਰੱਤਾ ਖੇੜਾ? ਆ ਰੱਤਾ ਨਹੀਂ ਲਾਂਦੇ। ਹਾਂ ਹਾਂ। ਉੱਥੇ ਉਹ ਵੀ ਗਰਾਈ ਸਨ। ਅੱਛਾ ਸਹੀ ਤੇ ਚੜ੍ਹਦੇ ਘੁੰਮਣ ਵਾਲਾ ਸਹੀ। ਤੁਹਾਡਾ ਜ਼ਿਲ੍ਹਾ ਕਿਹੜਾ ਸੀ ਇੱਥੋਂ ਦਾ? ਜਿਹੜਾ ਸਾਡਾ ਗੁਜਰਾਂਵਾਲਾ। ਗੁਜਰਾਂਵਾਲਾ। ਬਾਬੇ ਤੁਸੀਂ ਬਸ਼ਿੰਦੇ ਹੋ ਜਾਂ ਮਾਜਰ ਜੀ? ਅਸੀਂ ਬਸ਼ਿੰਦੇ ਆ ਗਏ ਇੱਥੋਂ ਦੇ ਪੁਰਾਣੇ ਰਹਿਣ ਆਏ। ਆਪਣੀ 47 ਟਾਈਮ ਉਮਰ ਭਲਾ ਕਿੰਨੀ ਕੁ ਸੀ? ਉਹ ਬੱਚੇ ਆਏ ਸੀ ਮੇਰੀ ਉਮਰ ਆ ਬੱਚੇ ਦੀ ਕਿੰਨੀ ਉਮਰ ਹੋ ਗਈ? 10 ਤੋਂ 12 ਸਾਲ। ਹਾਂ 10 ਸਾਲ। ਬਸ ਇਹਦਾ ਕੋਈ ਸਮਾਂ ਉੱਥੇ ਡੰਗਰ ਚਾਰਦਾ। 10 ਸਾਲ ਲਿਆ ਸੀ ਤੁਹਾਨੂੰ ਸੰਭਾਲਿਆ ਹੈ ਨਾ? ਹਾਂ ਸੰਭਾਲਦਾ ਰਿਹਾ ਮੈਂ ਡੰਗਰ ਨਾਲ ਸਿੱਖਾਂ ਚਾਰਦਾ ਰਿਹਾ। ਸਿੱਖਾਂ ਦੇ ਨਾਲ ਚਾਰਦੇ ਰਹੇ? ਹਾਂ ਮੁੰਡਿਆਂ ਸਿੱਖ ਮੁੰਡਿਆਂ ਨੇ ਮੈਨੂੰ ਸਮਝ ਲੱਗ ਗਿਆ ਆਪਣੇ ਹਾਣੀਆਂ ਨੇ ਚਾਰਨੇ ਸਾਰੀ ਬਾਤ। ਹਾਂ ਉਹ ਵੱਡੇ ਵੱਡੇ ਸਨ ਮੈਂ ਜਾਂ ਛੋਟਾ। ਅੱਛਾ ਅੱਛਾ। ਘੁੰਮਣਾ ਜਾਂ ਖਵਾਸੇ ਜੇ ਸਨ ਨਾ ਉਧਰੋਂ ਮੁੰਡਾ ਚਾਰਦੇ ਨੇ। ਅੱਛਾ ਅੱਛਾ। ਸਾਰਾ ਸ਼ਮ ਖਾਲੀ ਪਿਆ ਹੋਣਾ ਨਾ ਬਾਹਰੋਂ ਲੈ ਜਾਂਦੇ? ਉਹ ਸਾਰਾ ਖੁੱਲਾ ਥਾਂ ਵੀ ਪਿਆ ਹੁੰਦਾ ਸੀ। ਹਾਂ ਹਾਂ। ਅੱਛਾ ਅੱਛਾ। ਬਾਬੇ ਇੱਥੇ ਧੜਿਆ ਪਿੰਡ ਦੇ ਵਿੱਚ ਕਿਹੜੀ ਕਿਹੜੀ ਬਰਾਦਰੀ ਰਹਿੰਦੀ ਸੀ 47 ਟਾਈਮ? ਹਾਂ 47 ਤੋਂ ਪਹਿਲਾਂ ਸਾਡੇ ਸਾਰੇ ਗਰਾਈ ਸਨ। ਅੱਛਾ ਜੀ। ਤੇ ਸਿੱਖ ਸਨ। ਦੌਲਤ ਸਿੰਘ ਸੀ ਭਲਵਾਨ ਸੀ ਬੜਾ ਮੰਨਿਆ ਸੀ। ਅੱਛਾ। ਦੌਲਤ ਸਿੰਘ। ਦੂਜਾ ਉਹਦਾ ਮੁੰਡੇ ਸਨ ਅੱਗੋਂ ਪੂਰਨ ਉਹ ਸਾਡਾ ਮਤਲਬ ਮੇਰੇ ਤੋਂ ਕੋਈ ਥੋੜ੍ਹੀ ਵੱਡੇ ਕਹਾਣੀ ਨਹੀਂ ਸਾਡਾ। ਇੱਥੇ ਆਪਣਾ ਦੂਜਾ ਸ਼ਿੰਗਾਰਾ ਅਤੇ ਇੱਕ ਸੋਹਣਾ ਉਹ ਵੀ ਸਿੱਖ ਸਨ। ਉਹ ਸਾਡਾ ਆਪਣਾ ਸੁੰਦਰ ਦੇ ਪੁੱਤਰ। ਅੱਛਾ ਅੱਛਾ। ਤੇ ਇੱਥੇ ਜਾਂ ਹੁੰਦਿਆਂ ਨਾ ਖੱਤਰੀ ਸਨ। ਦੋ ਭਰਾ ਇੱਕ ਦਾ ਨਾਂ ਬਸ਼ਕੀ ਸੀ ਤੇ ਇੱਕ ਦਾ ਮਨਸਾ ਸੀ। ਖੱਤਰੀ ਸੀ ਇੱਕ ਮਨਸਾ ਸੀ। ਹਾਂਜੀ ਹਾਂਜੀ। ਦੂਜੇ ਮਹਿਲ ਸਨ ਈਸ਼ਰ ਲਾਲ ਕੇ। ਈਸ਼ਰ ਲਾਲ ਸੀ ਉਹਦਾ ਮੁੰਡਾ ਇੱਕ ਨੰਦੂ ਸੀ। ਤੇ ਉਹ ਸਹੀ। ਬਜ਼ੁਰਗ ਪਿੰਡ ਉਦੋਂ ਐਡਾ ਕੁ ਸੀ ਜਿੱਡਾ ਕੁ ਹੋਣਾ ਕਿ ਉਹਦੇ ਨਾਲ ਘੱਟ ਸਾਂ ਉਦੋਂ ਘਰ? ਉਦੋਂ ਛੋਟਾ ਸੀ ਉਦੋਂ ਵੱਧ ਗਿਆ ਬਾਬਾ। ਉਦੋਂ ਸਿਰਫ ਨਾ ਉਹ ਉੱਪਰ ਸੀ ਆ ਸਾਰਾ ਨਵੇਂ ਬਣਿਆ ਇਹਦੇ ਸਾਰਾ ਨਵੇਂ ਬਣਿਆ। ਉਹ ਤਾਂ ਗਲੀ ਪੈਂਦੀ ਉਹਦੇ ਨਾਲ ਜਿੱਦਾਂ ਉਹਨਾਂ ਤਖਾਣਾ ਦੀ ਦੁਕਾਨ ਸੀ ਸਿੱਖਾਂ। ਅੱਛਾ ਅੱਛਾ। ਤੇ ਦੂਜੇ ਇੱਥੇ ਸਿੱਖਾਂ ਨੇ ਤਰਖਾਨੇ ਦੀ ਦੁਕਾਨ ਬਣਾਈ ਸੀ? ਹਾਂ ਸਿੱਖਾਂ ਦਾ ਘਰ ਸਿੱਖਾਂ ਦੇ ਤਰਖਾਨ ਸਨ। ਅੱਛਾ ਅੱਛਾ। ਤਰਖਾਨ ਉਹਨਾਂ ਦੁਕਾਨ ਵੀ ਬਣਾਈ ਸੀ ਆਪਣੀ? ਅੱਛਾ ਦੁਕਾਨ ਸੀ ਮਤਲਬ ਸਾਡੇ ਕੋਟ ਪਹਾੜੇ ਜਾਂ ਚਾਰ ਦੇ ਸਨ ਕਿ ਆਪਣਾ ਹਲਾਈ ਸ਼ਾਲਾ ਬਣਾ ਲੱਗ ਗਈ ਮੈਨੂੰ। ਹਾਂ ਉਹ ਸਰ। ਅੱਛਾ ਅੱਛਾ। ਸਹੀ। तो खतरी ਜਿਹੜਾ ਹੈ ਉਹਦਾ ਨਾਂ ਤੁਹਾਨੂੰ ਹੁੰਦਾ ਕੋਈ? ਕੀ ਸੀ ਨਾਂ ਉਹਦਾ? ਉਹ ਬਸ਼ਕੀ ਲਾਲ। ਬਸ਼ਕੀ ਲਾਲ। ਹਾਂ ਬਸ਼ਕੀ ਤੇ ਦੂਜਾ ਮਰਸਲਾ
ਬੰਸ ਲਾਲ ਬੰਸਾ ਇਹ ਖੱਤਰੀ ਹਨ ਦੋਵੇਂ। ਉਹ ਖੱਤੇ ਦਾ ਦੂਜਾ ਮਲੋਰਾ ਜਿਹੜਾ ਸੀ ਉਹ ਮੇਰਾ ਖਿਆਲ ਸੀ ਆਪਣਾ ਮਲੋਰਾ ਦਾ ਅਫਸਰ ਸੀ ਨਾ ਬਾਬਾ ਉੱਥੇ ਸ਼ਹਿਰ ਪਟਵਾਰੀ ਵੀ ਸੀ ਤੇ ਫਿਰ ਉਹ ਵੀ ਲੱਗਾ ਰਿਹਾ। ਅੱਛਾ ਤੇ ਇੱਕ ਹੋਰ ਵੀ ਇੱਥੇ ਬੜਾ ਦੱਸ ਉਹ ਨਹੀਂ ਮੈਂ ਵੇਖਿਆ ਜੀ ਸੁਣਿਆ ਵੀ ਉਹ ਵੀ ਬਹੁਤ ਤਗੜਾ ਸੀ। ਬਾਬਾ ਚੁਬਾਰੇ ਸਨ ਉਹਨਾਂ ਦੇ ਵੱਡੇ ਵੱਡੇ ਖੱਤੇ ਦੇ ਤੇ ਪੱਕੇ ਚੁਬਾਰੇ ਸਾਡੇ ਕੱਚੇ ਮਕਾਨ ਹੁੰਦੇ। ਅੱਛਾ ਸਾਰਾ ਪਿੰਡ ਬਾਕੀ ਕੱਚਾ ਸੀ। ਖੱਤਰੀਆਂ ਦੇ ਚੁਬਾਰੇ ਸਨ। ਖੱਤਰੀਆਂ ਦੇ ਇੱਥੇ ਮਕਾਨ ਪੱਕੇ ਸਨ ਚੁਬਾਰੇ ਬਣਾਏ ਸੀ। ਪਾਪਾ ਤੇ ਅੰਦਰ ਦੀ ਬਾਲ ਤੇ ਲਿਆ ਉਹ ਅਫਸਰ ਵੀ ਲੱਗੇ ਹੈ ਵਿੱਚ ਆਗਾ ਓਏ ਪਾਣੀ ਵਾਲੀ ਲਾ ਜਾਣ ਸਹੀ ਬਜ਼ੁਰਗੋ ਇੱਥੇ ਉਹਨਾਂ ਦਾ ਗੁਰਦੁਆਰਾ ਵੀ ਹੈ ਸੀ ਕੋਈ। ਆਹੋ ਹੈ ਜੀ ਤੇ ਉਹ ਧਰਮਸ਼ਾਲਾ ਵੀ ਸਾਦੇ ਸਾ ਧਰਮਸ਼ਾਲਾ ਕਿੰਨੇ ਹਨ। ਉਹ ਧਰਮਸ਼ਾਲਾ ਜਿਹੜਾ ਹੈ ਨਾ ਹਾਂਜੀ ਉਹ ਅਸੀਂ ਉਦੋਂ ਜਦੋਂ ਉਹ ਗਏ ਥੋੜ੍ਹੇ ਜਿਹੇ ਪਿਛਾਂ ਅਸੀਂ ਬਣਿਆ ਉਧਰ ਘਰ ਆਏ ਸਨ ਫਿਰ ਉਹ ਧਰਮਸ਼ਾਲਾ ਬਣੇ ਤੇ ਇਸਦੇ ਅਸੀਂ ਗੋਲ ਸੜਕ ਸੀ ਉਹਨਾਂ ਦੇ ਕੋਲ ਲੰਘਦੀਆਂ ਆਈ ਅੱਛਾ ਉਹਦੇ ਸਾਰੇ ਮਕਾਨ ਜੋ ਪੈ ਗਏ ਜਗ੍ਹਾ ਤੇ ਉਹਦੇ ਵਿੱਚ ਉਹ ਮਤਲਬ ਯਾਰ ਨੇ ਬੈਠੇ ਧਰਮਸ਼ਾਲਾ ਆਏ ਸੀ। ਸਹੀ ਉਹਦੇ ਜੋ ਆਪਣਾ ਨਿਕਾਹ ਕਰਦੇ ਸਨ। ਆਹੋ ਆਪਣੀ ਤਾਂ ਸਮਝ ਮੈਂ ਇਹੀ ਨਿਕਾਹ ਪੜ੍ਹਨੀ ਆਪਣਾ ਵੀ ਪੜ੍ਹਦੀ ਹੁਣ ਉਹ ਰਸਮ ਮੈਂ ਵਿਆਹ ਕਰਦੇ ਹਾਂ। ਅਬ ਮੈਂ ਜਾਣਾ ਮੈਂ ਕੁੜੀ ਮੁੰਡਾ ਅੱਗੇ ਪਾ ਜਾਏ ਮੁੰਡਾ ਕੁੜੀ ਪਿੱਛੇ ਉਹਦਾ ਕੁੜਤਾ ਫੜ ਲਈ ਛੇ ਛੇ ਗੋਲ ਦਾ ਹੈ ਪਾ ਜਾਏ ਉਹ ਵਿੱਚ ਬਹਿ ਰਹੇ ਉਹਨਾਂ ਦੇ ਮੌਲਵੀ। ਅੱਛਾ ਫਿਰ ਨਿਕਾਹ ਕਰਨਾ ਫਿਰ ਉੱਥੇ ਜਾਣਾ ਸੀ ਬੈਠਾ ਫਿਰ ਉਹ ਮਠਿਆਈ ਦਾ ਬੋਲਣਾ ਅਸੀਂ ਆ ਕੇ ਦੇਖੋ ਨਹੀਂ ਚੋਰੀ ਖਾਓ ਤੁਸੀਂ ਵੀ ਉਹ ਮਠਿਆਈ ਫਿਰ ਖਾ ਜਾਂਦੇ ਉਹ ਨਾਲ ਬਾਲ ਦੇ ਨਾਲੇ ਕਿਹੜਾ ਵੀ ਨਾ ਖੱਤਰੀਆਂ ਦੁਕਾਨਾਂ ਉਹਨਾਂ ਵਿੱਚੋਂ ਨਹੀਂ ਸੌਦਾ ਲੈਂਦੇ ਸੁੱਕਾ ਹੀ ਨਾ ਸੁੱਕਾ ਉਹ ਮੈਂ ਸੁੱਕਾ ਉਹ ਤਾਂ ਸੱਚੀ ਬੜੇ ਚੰਗੇ ਬੰਦੇ ਬੀਬੇ ਬੰਦੇ ਬੜੇ ਭਲੇ ਮਰਦ ਬੰਦੇ ਸਨ ਬਹੁਤ ਸਾਦੇ ਜਿਹੇ ਬੀਬੇ ਬੰਦੇ ਹਨ ਜੇ ਖੱਤਰੀ ਸਨ। ਅੱਛਾ ਜੀ ਉਹ ਦੇ ਸਨ ਇਸ ਸਾਰੇ ਸੌਦਾ ਬਣਾਉਣਾ ਦੁਕਾਨ ਉਸ ਵਕਤ ਦੇ ਉੱਤੇ ਸਾਹਮਣੇ ਇੱਥੇ ਬਾਜ਼ਾਰ ਹੁੰਦਾ ਸੀ ਵਿੱਚ ਅੱਛਾ ਜਿਵੇਂ ਸ਼ਹਿਰ ਚ ਹੁੰਦਾ ਹੈ ਉਹਦੇ ਦੁਕਾਨਾਂ ਦੁਆ ਕੇ ਲੱਗੇ ਨੇ ਜਿਸ ਮੇਰੇ ਆਪਣਾ ਉਹਨੀ ਦਿਵਾਲੀ ਉਸ ਵੇਲੇ ਉਹਨਾਂ ਸਾਰੇ ਦੀਵੇ ਬਾਲਨੇ ਰੰਗ ਰੂੰਗ ਹੀ ਛੋੜਦੇ ਹਾਂ ਕਿ ਨਹੀਂ ਸਾਰਾ ਕੋਈ ਕਰਦੇ ਸਨ। ਤੇ ਜਿਹੜੀ ਲੋਹੀ ਹੁੰਦੀ ਸੀ ਉਹ ਅਸੀਂ ਨਿਕਲੇ ਗਏ ਹੁੰਦੇ ਮੁੰਡੇ ਤੋਂ ਨਾਲ ਉਹ ਵੀ ਡਾਲ ਕੇ ਸੀ ਕਹਿੰਦੇ ਮੁੰਡੇ ਤੋਂ ਡਾਲ ਕੇ ਫਿਰ ਤੁਰ ਪੈਣਾ ਤੇ ਲੋਹੀ ਮੰਗਣੀ। ਕੀ ਮਤਲਬ ਲੋਹੀ ਤੋਂ ਕੀ ਮੁਰਾਦ ਲੋਹੀ ਨੂੰ ਮਰਾਏ ਸੀ ਲੋਹੀ ਹੁੰਦੀ ਨੇ ਸਿਆਲੇ ਚ ਲੋਹੀਆਂ ਮਤਲਬ ਜਿਵੇਂ ਸਾਡੀ ਈਦ ਉਹਨਾਂ ਦੀ ਹੁੰਦੀ ਸੀ। ਅੱਛਾ ਉਹਨਾਂ ਦਾ ਤਿਉਹਾਰ ਸੀ ਕੋਈ। ਹਾਂ ਉਹਨਾਂ ਦਾ ਵਾਰ ਸੀ ਲੋਹੀ ਤੇ ਲੋਹੀ ਦੇ ਉੱਤੇ ਮੰਡੀ ਵੀ ਇੱਥੇ ਲੱਗਦੀ ਦਿਵਾਲੀ ਹੁੰਦੀ ਸੀ ਦਿਵਾਲੀ ਜਿਹੜੀ ਸੀ ਉਹਦੇ ਉੱਤੇ ਤਾਂ ਮਤਲਬ ਹੁਣ ਜਿਹੜੀ ਉਧਰ ਨਾ ਇੰਡੀਆ ਵਿੱਚ ਜਿਹੜੀ ਦੀਵਾਲੀ ਮਨਾਉਂਦੇ ਨਾ ਹਿੰਦੂ ਖੱਤਰੀ ਉਹ ਰੰਗ ਜਿਹਾ ਵੀ ਸੁੱਟਦੇ ਨੇ ਕੱਪੜਿਆਂ ਤੇ ਨਾ ਉਹ ਵੀ ਸੁੱਟ ਦਿੰਦੇ ਨਹੀਂ ਕੱਚੇ ਰੰਗ ਹੁੰਦੇ ਨੇ ਉਹ ਨਹੀਂ ਮੇਰਾ ਸਾਨੂੰ ਨਹੀਂ ਪਤਾ ਉਹਦਾ ਸੱਟੇ ਹੋਣੇ ਦੇ ਪਰ ਸਾਡੇ ਪਤਾ ਵੀ ਉਹ ਸਾਰੇ ਦਵਾਈ ਜਿਹੜੀ ਮੰਗਣੀ ਨਾ ਸਾਂ ਮੈਂ ਛੋਟਾ ਇਹਦਾ ਮੁੰਡਾ ਸਾਂ ਜਿਹਨੇ ਕੋਲ 10-12 ਸਾਲ ਦੇ ਜੋ ਨਾਲ ਵਾਲਿਆਂ ਦੋਨਾਂ ਤੋਂ ਮੈਨੂੰ ਪਤਾ ਕੀ ਆਖਣਾ ਚਲੋ ਮੁੰਡਿਓ ਮਰਾਲੀ ਵਾਲੇ ਰਾਹ ਨੂੰ ਤੇ ਮਰਾਲੀ ਆ ਠਾਇਆ ਪੱਕਾ ਖੋੜ ਸਵਾਰਿਆ ਪੱਕੇ ਉਹਨੇ ਦੋ ਮੋਰੀਆਂ ਅਜੇ ਉਹਨੀਆਂ ਦੀਆਂ ਕੋਰੀਆਂ ਉਹ ਬਣਾਇਆ ਸੀ ਉਹਨਾਂ ਕੋਰੀਆਂ ਦੇ ਗੱਲ ਆ ਕੋਈ ਜਾਗੂ ਟੱਜਿਆਂ ਦੀ ਗੱਲ ਟੱਜਿਆਂ ਦਾ ਖੀਰ ਰੱਖਦਾ ਹਾਥੀ ਮਾਰਿਆ ਪੱਦ ਦਿਓ ਭਾਈ ਦਾਣਾ ਦਾ ਛੱਜ ਉਹ ਫਿਰ ਲਿਆ ਕਾਦੀਆਂ ਥਕਾਣੇ ਨਾਲ ਛੱਜ ਭਰ ਕੇ ਦਾਣੇ ਲਿਆਦੇ ਨੇ ਸਾਨੂੰ ਉਹ ਮੁੰਡਿਆਂ ਵੱਡੇ ਉਹ ਲੈ ਕੇ ਜਾਗੋ ਖਾਣੇ ਮਤਲਬ ਦੁਕਾਨ ਤੋਂ ਲੈ ਕੇ ਉਹ ਖਾਣੇ ਮੁੰਡਿਆਂ ਉਹ ਇਹ ਹਿਸਾਬ ਹੁੰਦਾ ਹੁਣ ਇਹ ਹਿਸਾਬ ਨਹੀਂ ਇੱਥੇ ਕੋਈ ਵੀ ਇੰਨੀ ਮੌਜਾਂ ਮਸਤੀਆਂ ਰਹਿੰਦੇ ਸਨ ਉਹ ਵੇਲੇ ਸਹੀ ਸਨ ਉਹ ਵੇਲੇ ਸਹੀ ਸਨ ਹੁਣ ਨਾ ਸਹੀ ਸੀ ਕਿ ਹੁਣ ਸਹੀ ਨੇ ਹੁਣ ਸਹੀ ਇਹਦੇ ਨਾਲ ਵੇਖਦੇ ਜੇ ਦੁਸ਼ਮਣ ਤੇ ਮਾਰੋ ਤੇ ਖੋਲੋ ਤੇ ਲੁੱਟ ਲਓ ਤੇ ਖਾ ਲਓ ਬਸ ਕਿਹਨੂੰ ਵੇਖ ਨਹੀਂ ਚੜਦੇ ਹਾਂ ਹੁਣ ਤੇ ਇਹ ਸਿਰਫ ਜਿੰਨਾ ਕੋ ਹੁੰਦਾ ਨਾ ਇਹ ਮਾਂ ਇਹ ਵਾਦਾ ਕਿਉਂ ਲਈ ਆ ਮੈਂ ਲੁੱਟ ਲੈ ਆ ਜਿੰਨਾ ਉਹ ਲੁੱਟਿਆ ਜਾਂਦਾ ਲੁੱਟਦੇ ਨੇ ਲੋਕੀ ਅਫਸਰ ਕੀ ਤੇ ਵੱਡੇ ਕੀ ਤੇ ਨਿੱਕੇ ਆ ਤੁਹਾਡੇ ਕੋਲ ਥੋੜੀ ਵੀ ਹੁੰਦੀ ਹੈ ਹਾਂਜੀ ਅੱਛਾ ਬਾਬਾ ਤੁਹਾਡੇ ਪਿੰਡ ਦਾ ਨੰਬਰਦਾਰ ਕਿਹੜਾ ਸੀ ਉਦੋਂ ਨੰਬਰਦਾਰ ਸੀ ਉਦੋਂ ਮਤਲਬ ਵੀ ਉਹ ਤਾਂ ਸੀ ਚੌਧਰੀ ਫਜ਼ਲ ਅਹਿਮਦ ਜ਼ੈਲਦਾਰ ਅੱਛਾ ਫਜ਼ਲ ਆਕਾ ਉਸ ਪਾਸੇ ਤੇ ਸਾਡਾ ਨੰਬਰਦਾਰ ਸੀ ਮੌਲਵੀ ਰਹਿਮਤ ਹੁੰਦਾ ਸੀ ਆਜ਼ਮ ਸੀ ਵੱਡਾ ਆਖਮ ਸੀ ਆਖਮ ਮਨਪਾਲ ਸੀ ਜੋ ਮੌਲਵੀ ਰਹਿਮਤ ਨੂੰ ਨੰਬਰ ਦੇ ਦਿੱਤੀ ਸੀ ਜੋ ਬਾਬਾ ਅਲੀ ਮਦ ਫੌਤ ਹੋ ਗਿਆ ਸੀ ਅੱਛਾ ਤੇ ਬਾਬਿਓ ਇੱਥੇ ਕੋਈ
ਸਿੱਖਾਂ ਦਾ ਵੀ ਹੈ ਸੀ ਨੰਬਰਦਾਰ ਕਿ ਮੁਸਲਮਾਨ ਸਨ ਦੋਵੇਂ? ਨਹੀਂ ਇਹ ਸਿੱਖਾਂ ਦਾ ਨੰਬਰਦਾਰ ਸਿੱਖਾਂ ਦਾ ਇਹਦੇ ਮਾਲਕੀ ਦੇ ਕੋਈ ਨਹੀਂ ਸਿੱਖ ਇਹ ਤਾਂ ਹਿੰਦੂ ਹੀ ਕੋਈ ਸਾਰੇ ਮੁੱਲ ਸ਼ਾਲ ਲਈ ਖੱਤਰੀਆਂ ਨੇ ਕਿਤੇ ਇੱਥੇ ਦੁਕਾਨ ਬਣਾਈ ਸੀ ਸੋਨੇ ਦੀ ਦੁਕਾਨ ਵੀ ਹੈ ਖੱਤਰੀ ਦੀ ਕਿਸੇ ਹਾਂ ਇਹ ਖੱਤਰੀ ਦੀ ਸੋਨੇ ਦੀ ਦੁਕਾਨ ਵੀ ਹੈ ਸੀ ਇੱਥੇ ਉਹ ਦੇਸਾ ਰਾਮ ਸੀ ਉਹਦੇ ਕੋਲ ਦੁਕਾਨ ਸੀ ਸੋਨੇ ਦੀ ਖੱਤਰੀ ਸੀ ਉਹ ਉਹ ਖੱਤਰੀ ਸੀ ਦੇਸਾ ਇੱਥੇ ਹਾਂ ਅੱਛਾ ਖੱਤਰੀ ਸੀ ਦੇਸਾ ਰਾਮ ਉਹਦੀ ਸੋਨੇ ਦੀ ਦੁਕਾਨ ਸੀ ਹੈਂ? ਉਹਦੀ ਦੁਕਾਨ ਸੀ ਮਤਲਬ ਇੱਥੇ ਬਣਾਈ ਸੀ ਗੁਲਾਮ ਕਿਤੇ ਇੱਥੇ ਪਿੰਡ ਪਿੰਡ ਦੇ ਵਿੱਚ ਬਣਾਈ ਸੀ ਅੱਛਾ ਪਿੰਡ ਬਣਾਏ ਖੱਤਰੀਆਂ ਦੇ ਵਿੱਚ ਦੁਕਾਨਾਂ ਵਿੱਚ ਕੱਪੜੇ ਦੀਆਂ ਅੱਛਾ ਜੀ कपड़ा उन्हें डीपू आया भाई डीपू आया जो बड़े उन्हें रखने लगे डीपू आया लोगा कपड़ा वो दुकानें फिर उन्होंने लाया उन्होंने वो बीबियाँ लेना ਪਾਸ ਤੈਨੂੰ ਕੀ चलो नहीं पता चलिए चलिए मजा बोलोगा ਜਦੋਂ ਇੱਥੇ ਜਦੋਂ ਉਹਨਾਂ ਦੀ ਦੀਵਾਲੀ ਦੂਲੀ ਤੁਸੀਂ ਨਾਲ ਤੁਸੀਂ ਆਂਦੇ ਮਨਾਉਂਦੇ ਆ ਅਸੀਂ ਵੀ ਨਾਲ ਹੀ ਉਹਨਾਂ ਖੇਡਦੇ ਭੱਜਦੇ ਹਾਂ हाँ जी ਤੇ ਜਦੋਂ ਤੁਸੀਂ ਆਂਦੇ ਨਾ ਵੀ ਦੀਵਾਲੀ ਜਦੋਂ ਮਨਾਉਂਦੇ ਹਾਂ ਖੇਤਰੀ ਅਸੀਂ ਇਕੱਠੇ ਹੀ ਮਨਾਉਂਦੇ ਭੱਜ ਫਿਰਦੇ ਹਾਂ वो नाल उन्हें ਤੇ मतलब ਜਦੋਂ ਈਦ ਹੁੰਦੀ ਸੀ ਉਦੋਂ ਖਤਰੀ ਖੁਤਰੀ ਤੁਹਾਨੂੰ ਮਿਲਦੇ ਹਨ ਤੁਸੀਂ ਚੀਜ਼ ਖਾਂਦੇ ਹਾਂ ਕਿ ਨਹੀਂ ਨਾਲ ਈਦ ਤੇ नहीं वो नहीं था खाने ਹਾਂ खतरी ये था ना खतरी ਹਾਂ ਹਾਂ वो रोटियां मगा जैसा सारा बनाया चौका मुसलमान लंघ जाए तो उसका पेटका दे फिर उठवाना तो फिर उन्होंने निमते हैं कोई जैसा इन्ना साड़ी तो वो परहेज करते सन ऐसे ਜਿਵੇਂ ਸਾਈ ਸੂਈ ਸਾਡੇ ਕੋਲੀ ਕੋਲੀ ਕੋ ਧੋਲੇ ਉਹਨੂੰ ਧੋਦੇ ਮਾਂਜੀ ਦਾ ਫਿਰ ਕੇ ਦਾ ਵੀ अच्छा ये थे बची लाल गया मतलब बड़े बीबी भले मतलब खुशी सारा नहीं माछी एक चंगा जगह थी ਅੱਛਾ मैं लगे उसमें को फौज होने वाला ਹਾਂਜੀ ਹਾਂਜੀ वो रात में पता लगा वो बना था भांडा भांडे ਜਿਹੜਾ ਸਿਆਲ 'ਚ ਪਤਾ ਲੱਗ ਗਿਆ ਜਿਹੜਾ ਸਿਆਲ 'ਚ ਪਾਉਂਦੇ ਨੇ अच्छा ਮਾਂਜਾ ਪਾਉਂਦੇ ਸਿਆਲ 'ਚ ਭਾਂਡਾ ਹਾਂਜੀ होना बेचारा ऐडा भांडा ਕਦੀ ਦਾ ਭਾਂਡਾ ਵੀ ਕਦੀ हाँ मिला पुलू के भांडा धरिया ਅੱਛਾ ते वो वड्डे लगा भाभी आ की आ मैं कुछ नहीं मैं खुश ऊपर हो जा ਇਹ ਕੌਣ ਕਹਿੰਦਾ ਭਾਬੀ ਖਤਰੀ ਕਵੇ नहीं खुशी साडा माछी ਅੱਛਾ ਅੱਛਾ है तो नहीं है साडा ਨਹੀਂ ਨਹੀਂ ਕਿਹਨੂੰ ਕਵੇ ਭਾਬੀ ਮੁਸਲਮਾਨਾਂ ਦੀ ਕੋਈ नहीं वो खतरे बशरा में करो ਉਹਦੇ ਘਰ ਵਾਲੇ ਦੇ ਟੱਬਰ ਨੂੰ ਕਵੇ ਕਿ ਭਾਬੀ ਆ ਉਹ ਵੀ ਉਹਨੂੰ ਕਮੇ ਸਭੀ ਕਿ ਜਿੱਥੇ ਕਿ ਜਾਣਾ ਉਹਦੇ ਜਾਣਾ ਦਿਓ ਵੀ ਆਦੇ ਬਸ਼ਰਾ ਜਾਂ ਭਾਬੀ ਨੂੰ ਲੈ ਕੇ ਆ ਜਾਂ ਭਾਬੀ ਨੂੰ ਫਲਾਤਾ ਤੇ ਛੱਡਿਆ ਕਮੀ ਨੂੰ ਨਾਲ ਤੋੜ ਦੇ ਨਹੀਂ ਹਾਂਜੀ ਹਾਂਜੀ ਸਮਝ ਲੱਗ ਗਿਆ ਤੇ ਉਹ ਨਾ ਭਾਬੀ ਕੋਈ ਨਹੀਂ ਮੈਂ ਖੁਦ ਉੱਪਰ ਜਾ ਉਹ ਲੈਟੋ ਜਾ ਕੇ ਭਾਬੀ ਆ ਕੀ ਬਣਾਏ ਆ ਤੇਰਾ ਕੱਖ ਕਰਨਾ ਨਾ ਰਹਿ ਜਾਵੇ ਤੇਰਾ ਕੋਈ ਨਾ ਰਹਿ ਜਾ ਸੀ ਮਾਰ ਕੇ ਰਾਤੀ ਚੌਕੇ ਨੂੰ ਤੇ ਲੈ ਜਾਓ ਹੱਥ ਲਾਤਾ ਹੀ ਅੱਛਾ ਹੁਣ ਜਾਣ ਕੇ ਲਾ ਦੇਣਾ ਉਹ ਜਾਣ ਕੇ ਲਾਂਦਾ ਸੀ ਹੈ ਜਾਲ ਕੇ ਲਾ ਲਾ ਅੱਛਾ ਅੱਛਾ ਤੇ ਜਾਓ ਤਾਂ ਫਲ ਭਾਵੇਂ ਮੈਂ ਆ ਕੋਈ ਲੈ ਨਹੀਂ ਤੋ ਮਸ਼ੀਨ ਮੈਂ ਫੜਾ ਦੇ ਵਾੜੋ ਮੈਨੂੰ ਆ ਕੋਈ ਸੌਦਾ ਤੇ ਜੋ ਨਾ ਜੁਆ ਖੇਦਾ ਉਹਨੂੰ ਕੋਲ ਬਾਇਆ ਮੈਂ ਨਾ ਅਜਾ ਕੋਈ ਆ ਲਿਆ ਕੋਈ ਮਾਲ ਪੈਸੇ ਲਿਆ ਭਾਈ ਉਹ ਉਹਨਾਂ ਦਾ ਘਾਟਾ ਸੀ ਨਾ ਬਣਿਆ ਤੇ ਉਹ ਮੁਸਲਮਾਨ ਸੀ ਅੱਛਾ ਅੱਛਾ ਉਹ ਦੇ ਹਿਸਾਬ ਕਿਤਾਬ ਸੀ ਇਹਨੇ ਇੰਨੇ ਪਿਆਰ ਮੁਹੱਬਤ ਰਹਿੰਦੇ ਹੈ ਰਾਮ ਮੁਹੰਮਦ ਪਤਾ ਨਹੀਂ ਕਿ ਆ ਕੌਣ ਹਿੰਦੂ ਕੌਣ ਉਹ ਸਾਡੇ ਤੋਂ ਬੜੀ ਪਰਹੇਜ਼ ਕਰਦੇ ਸਨ ਅਸੀਂ ਉਹਨਾਂ ਤੋਂ ਹੱਥੋਂ ਨਹੀਂ ਸਨ ਖਾਂਦੇ ਹਾਂ ਜਿਵੇਂ ਅਸੀਂ ਸਾਈਆਂ ਦੇ ਕੋਲ ਨਹੀਂ ਖਾਂਦੇ ਪਰਹੇਜ਼ ਕਰਨੇ ਹਾਂਜੀ ਇਹ ਸੋ ਅਸੀਂ ਉਹਨਾਂ ਕੋਲ ਨਹੀਂ ਖਾਂਦੇ ਤੇ ਉਹ ਤੇ ਅਸੀਂ ਫਿਰ ਵੀ ਉਹਨਾਂ ਨੂੰ ਮਤਲਬ ਸਾਡੇ ਕੋ ਖਾ ਖੋ ਲੈ ਜਾ ਅਸੀਂ ਖਾ ਲੈਂਦੇ ਉਹਨੇ ਕੋਲ ਹੋ ਜਾਵੇ ਉਹਨਾਂ ਬਣਾ ਭਾਂਡਾ ਮੈਂ ਤੇ ਖਾ ਹੀ ਲਿਆ ਸੀ ਨਾ ਫਿਰ ਹਾਂ ਹੱਥ ਉਹਨਾਂ ਨਹੀਂ ਲੱਗੇ ਸਨ ਆਹੋ ਤੇ ਇਹ ਸਾਡਾ ਹੱਥ ਲੱਗੇ ਤਾਂ ਸਾਡਾ ਲੈ ਜਾਂਦਾ ਸਾਨੂੰ ਨਹੀਂ ਉਹ ਖਾਣਾ ਤੂੰ ਹੀ ਖਾ ਹੁਣ ਖਾਓ ਮਰੋ ਜਾਓ ਮਰੋ ਲੈ ਜਾਓ ਤੇ ਜੇ ਕੋਈ ਚੌਕੇ ਤੇ ਰੋਟੀ ਜੇ ਪਕਾ ਦਿਓ ਜਾਂਦਾ ਹੈ ਬਸ ਤੇਰਾ ਕੋਈ ਨਾ ਸਾਡਾ ਚੌਕਾ ਪੇਟ ਛੜਿਆ ਅਜੇ ਖਤਰੀ ਦੇ ਘਰ ਵਾਲੀ ਨੇ ਕਹਿਣਾ ਆਓ ਜਾਏਗਾ ਫਿਰ ਉਹਨੂੰ ਲੈ ਮਿਲਾ ਸਹੀ ਤੇ ਇੱਥੇ ਕੋ ਮੇਲਾ ਸ਼ੇਲਾ ਲੱਗਦਾ ਹੁੰਦਾ ਸੀ ਉਸ ਟਾਈਮ ਕਿ ਨਹੀਂ ਲੱਗੇ ਤੱਕ ਮੇਲਾ ਇੱਥੇ ਹੁੰਦਾ ਸੀ ਕੁਠੀਆ ਅੱਛਾ ਹੁਣ ਥਾਂ ਖਤਮ ਹੋ ਚੁੱਕਾ ਹੈ ਸਹੀ ਹੈ ਹੁਣ ਥਾਂ ਖਤਮ ਹੋ ਚੁੱਕਾ ਹੈ ਇੱਥੇ ਮੇਲਾ ਲੱਗਦਾ ਸੀ ਬੜਾ ਵੱਡਾ 6ਵੀਂ 74 ਦੀ ਅੱਛਾ ਬੜੇ 47 ਤੋਂ ਪਹਿਲਾਂ ਨਾ ਹਾਂ 47 ਪਹਿਲਾਂ ਕੇ ਸਿੱਖਾਂ ਦੇ ਜੋ ਸਿੱਖਾਂ ਦੇ ਜੋ ਗੁਰਦੁਆਰਾ ਉਹ ਮੰਦਰ ਅੱਛਾ ਅੱਛਾ ਉੱਥੇ ਲੱਗਦਾ ਸੀ ਮੇਲਾ ਬੜਾ ਮੇਲਾ ਉਹ ਕਿ ਆਂਦੇ ਨੇ ਮੈਂ ਵੀ ਉਦੋਂ ਥੋੜਾ ਮੈਨੂੰ ਉਹ ਸਮਾਲ ਉਹ ਇਹ ਮੈਨੂੰ ਪਤਾ ਵੀ ਨਿੱਕੇ ਨਿੱਕੇ ਤੇ ਚੇਤੇ ਲੱਗਣਾ ਹੁੰਦੀਆਂ ਨੇ ਕਿਆਰੀਆਂ ਨਿਕਲੀਆਂ ਕਣਕ ਦੀਆਂ
तो वो ले गई थे बोलने हमें मुच्छा बनानी में चलो अब मेले चलिए ਅੱਛਾ ਅੱਛਾ शुरू ਸਮਝ ਆਈ ये थे फिर ਉਹ होई ਕਣਕ ਪੱਕੀ ਦੇ ਵਿੱਚ ਨਹੀਂ ਨਿਕਲਦੇ ਸਿੱਟੇ ਹਾਂ, ਸਿੱਟੇ ਆ। ਮੁੱਛਾਂ ਜਿਹਨੂੰ ਬਾਈ ਕਹਿੰਦੇ हाँ ਉਹ ਜਿਹੜੇ ਲੂਸੇ ਹੁੰਦੇ ਹਨ ਉਹਨਾਂ ਨੂੰ ਮਿਲ ਲੈਣਾ ਇੱਥੇ ਮਰਾਲੀਆ ਦਾ ਸੀ ਆਪਣਾ ਸਿੱਖ ਧਰਮ ਜੇ ਨਹੀਂ ਕੰਮ ਕਰਦਾ ਬੇਲੀ ਰਾਮ ਬਿਨੀ ਰਾਮ ਬੇਲੀ ਰਾਮ ਸੀ ਸਿੱਖ ਬੇਲੀ ਰਾਮ ਉਹ ਮੇਰੇ ਸਾਹਿਬ ਜੀ ਹਿੰਦੂ ਹੋਣਾ ਸਿੱਖ ਸੀ ਵਾਲਾ ਸੀ ਅੱਛਾ ਇਹਦੇ ਵੀ ਸਾਰੇ ਸਿੱਖ ਸਨ ਅੱਛਾ ਇੱਥੇ ਫਿਰ ਲੜ ਪਏ ਸਨ ਉਹ ਕੱਲਾ ਸੀ ਇੱਥੇ ਆ ਮੇਲੇ ਤੇ ਲੜ ਪਏ ਜਿਹੜਾ ਇੱਥੇ ਮੇਰੇ ਉੱਤੇ ਲੜ ਸਿੱਖਾਂ ਦਾ ਕੰਮ ਤੇ ਐਵੇਂ ਲੜ ਪੈਣਾ ਅੱਛਾ ਤੇ ਐਵੇਂ ਛੋਟੇ ਬਿਮਾਰ ਇੱਕ ਦੂਜੇ ਆ ਤੇ ਸ਼ਰਾਬ ਪੀਤਾ ਹੋਣਾ ਉਹਨਾਂ ਵੀ ਉਹ ਸੀ ਕੱਲਾ ਤੇ ਫਿਰ ਉਹਨਾਂ ਜਰਾ ਅੱਜ ਜਿੱਦਾਂ ਜਾਂਦੇ ਗਲੀਆਂ ਪਾਈ ਜਾਂਦਾ ਸੀ ਇਹ ਸਾਨੂੰ ਚੋਖੇ ਤੋਂ ਕੱਲੇ ਹੀ ਸੀ ਕੱਲਾ ਇਹਨਾਂ ਤੋਂ ਭਰ ਹੋਇਆ ਕੱਲਾ ਪੜਥਾ ਖੇਡਦੇ ਦੇ ਨਾ ਉਹਨਾਂ ਦੇ ਲਾਗੇ ਲੱਗਣ ਦੇ ਕੇ, ਹੈਂ? ਗਲੀਆਂ ਪਾਈ ਜਾਂਦੇ ਜਿੱਦ ਜਾਂਦੇ ਡਿੱਗਦਾ ਲੱਗ ਜਾਂਦਾ ਸਮੇਂ ਪਾਈ ਜਾਂਦੇ ਸਾਰਿਆਂ ਨੂੰ ਹਾਂ ਡਿੱਗਦੇ ਉਹ ਇੱਕ ਪਿਆ ਮਗਰ ਖਾਤੇ ਉਹ ਪਕੌੜੇ ਪਿਆ ਕੱਢਦਾ ਸੀ ਉਹ ਮਗਰੋਂ ਇੱਥੋਂ ਨੂੰ ਚੋਕ ਕੱਢ ਮਾਰਿਆ ਉਹਦਾ ਤੇ ਜ਼ਿਆਦਾ ਖੇਡ ਰਹੇ ਨੇ ਜੋ ਉਹ ਪਿੱਛੋਂ ਪਿਆ ਉਹ ਇੱਥੇ ਚੋ ਮਾਰਿਆ ਡਿੱਗ ਪਿਆ ਉਹਨਾਂ ਫਿਰ ਫੇਂਡ ਬਣਾਈ ਉਹਦੀ ਉਹ ਛੋਟੇ ਮਾਰ ਉਹ ਜੋ ਫੇਂਡ ਖੇਡੀ ਦੀ ਹੈ ਨਾ ਅੱਛਾ ਮੁੰਡੇ ਫੁੱਟਬਾਲ ਨੂੰ ਜਿਵੇਂ ਮਾਰੀਦਾ ਜਾਂ ਕਿਸੇ ਹਾਂ ਨੂੰ ਫੁੱਟਬਾਲ ਹੁੰਦਾ ਜਿਹੜਾ ਜਿਹੜੀ ਜੋ ਤਾਂ ਫੇਂਡਾ ਸੀ ਕਿ ਭਾਈ ਜੋ ਟੱਲਾ ਮਾਰਨਾ ਉਹ ਦੋਨਾਂ ਛੋਟਾ ਮਾਰਨਾ ਉਹ ਦੋਨਾਂ ਛੋਟਾ ਕੋਟ ਕੇ ਨਾ ਚੂਰ ਗਿਆ ਹੀ ਮੰਗਲ ਵਾਲੇ ਫਿਰ ਬਚ ਗਿਆ ਕਿ ਮਰ ਉਹ ਤੋਂ ਚੁੱਕ ਕੇ ਤੇ ਪਿੰਡ ਲੈ ਗਏ ਉੱਥੇ ਅੱਧ ਮੋਇਆ ਕਰ ਛੜੇ ਮੋਇਆ ਉੱਕਾ ਅੱਛਾ ਅੱਛਾ ਤੇ ਮੇਰੀ ਦਾਦੀ ਦੇ ਨਾਨਕੇ ਸਾਨੂੰ ਵਾਲੇ ਅਜੇ ਵੀ ਨਾ ਘੁੰਮਣ ਵਾਲੇ ਜਿਹੜੇ ਮੁਸਲਮਾਨ ਹੋ ਗਏ ਨੇ ਇਹ ਜਿਹੜੇ ਵਾਲੇ ਸਿੱਖੋ ਮੁਸਲਮਾਨ ਹੋ ਗਏ ਹੈ ਹਾਂ ਉਹ ਪਹਿਲਾਂ ਦੇ ਕਿਹੜੇ ਹੋ ਗਏ ਨੇ ਆਹੋ ਪਹਿਲਾਂ 47 ਤੋਂ ਕੋਈ ਪੰਜ ਉਹ ਬੇਲੀ ਦਾ ਵੀ ਮੁਸਲਮਾਨ ਹੋ ਗਿਆ ਸੀ ਇਹ ਦਰਿਆ ਸੀ ਨਾ ਉਹਦੇ ਫਿਰ ਰਾਮਤ ਰੱਖਿਆ ਗਿਆ ਮੇਰਾ ਫਿਰ ਬੇਲੀ ਵੀ ਯਾਰ ਵੀ ਬਣਿਆ ਸੀ ਅੱਛਾ ਇਹ ਨਾ ਉਹ ਫਿਰ ਉੱਥੇ ਜਾ ਕੇ ਉਹ ਤਾਇਆ ਦਾਦੀ ਮੇਰੀ ਦੁੱਧ ਕਿਉਂ ਲੈ ਕੇ ਗਈ ਤੇ ਸੁਣ ਕੇ ਆਇਆ ਤੇ ਉਹ ਦਸਿਆ ਉੱਥੇ ਗਿਆ ਉਹਦੀ ਮਾਂ ਜਿਹੜੀ ਉੱਥੋਂ ਘੋੜੇ ਦੇ ਬੈਠੇ ਖੁਰਜੀ ਬੋਤਲਾਂ ਸਜੀਆਂ ਸ਼ਰਾਬ ਦੀਆਂ ਅੱਛਾ ਤੇ ਆਉਂਦਾ ਸਾਰਾ ਕਹਿੰਦੇ ਅਜੇ ਬੇਲੀ ਰਾਮ ਦਾ ਸਾਹ ਹੈ ਵੇ ਉਹਨਾਂ ਕਿਹਾ ਹੈ ਵੇ ਫਿਰ ਖਾਇ ਸਲਾ ਕੀ ਬੋਲਦਾ ਉਹ ਸ਼ਰਾਬ ਉਹਦੇ ਮੂੰਹ ਹੀ ਉਹਦੇ ਜਹਾਂ ਤੇ ਸੱਚੀ ਸ਼ਰਾਬ ਆਈ ਸੱਟ ਕੇ ਉਹਨੂੰ ਕਿਹਾ ਕਿ ਹੋਸ਼ਾ ਚੌਕੀ ਘੋੜੇ ਧਰ ਕੇ ਗੱਲਾਂ ਦਾ ਅੱਛਾ ਉਹ ਛੇਵੇਂ ਚੇਤਰ ਦੀ ਮਤਲਬ ਇਹ ਕੰਮ ਹੋਇਆ ਸੀ ਤੇ ਪਹਿਲੀ ਵਿਸਾਖੀ ਲੱਗਦੀ ਹੈ ਉਹ ਮਾਂ ਨੇ ਮਤਲਬ ਪਾਲਿਆ ਲੋ ਫਿਰ ਮਤਲਬ ਖਰਾਬ ਖਵਾ ਕੁੱਕਰ ਤੇ ਸਭ ਕੁਝ ਤੇ 6 ਤੋਂ ਲੈ ਕੇ ਹਿਸਾਬ ਕਰ ਲਾ ਕਿੰਨੇ ਦਿਨ ਹੋ ਜਾਂਦੇ ਮਤਲਬ 20 ਦਿਨ ਹੋ ਗਏ 20 ਦਿਨ ਨਾ 35 ਦਿਨ ਹਾਂ ਮਹੀਨਾ ਲਾ ਲਓ ਪੈਂਦੀਆਂ ਦਿਨਾਂ ਜੇ ਆਇਆ ਪੋਏ ਨਾ ਰੱਖੂ ਮੈਂ ਉਹ ਆਇਆ ਹਾਂਜੀ ਜਵਾਨ ਨੇ ਖੂਨ ਲੈ ਕੇ ਬੇਹੋ ਸਗਾ ਸਿੱਖੀ ਆਵੇ ਇਧਰ ਲੱਗੇ ਆ ਪਹਿਲਾਂ ਦੀ ਸਿੱਖੀ ਇਹ ਕੋਈ ਸੀ ਲੱਗੇ ਉਹ ਤੋਂ ਡਰਦਾ ਅੱਛਾ ਜੀ ਫਿਰ ਬਹਿ ਗਿਆ ਸਾਈਂ ਲੈ ਕੇ ਖੂਡ ਉਹ ਆ ਕੇ ਬਹਿ ਗਿਆ ਸੀ ਉੱਥੇ ਪੁੱਲ ਤੇ ਇਹਨੇ 30 ਦਿਨਾਂ 'ਚ ਫਿਰ ਹੋ ਗਿਆ ਫਿੱਟ ਫਿੱਟ ਹੋ ਗਿਆ ਜਾਂ ਤੋਂ ਸਾਖਿਆ ਉਹ ਲੱਗੇ ਕੋਈ ਮਾਂ ਦਾ ਪੁੱਤਰ ਜਿਹੜਾ ਕੀ ਸੀ ਇਹਦਾ ਨਾਂ ਬੇਲੀ ਰਾਮ ਸੀ ਬੇਲਾ ਤੇ ਫਿਰ ਮੁਸਲਮਾਨ ਹੋਏ ਫਿਰ ਰਾਮ ਸੀ ਇੱਥੇ ਹੀ ਇੱਥੋਂ ਦਾ ਇੱਥੇ ਕਿਹੜੀ ਜਗ੍ਹਾ ਦਾ ਸੀ ਉਹ ਹਾਂ ਕਿੱਥੋਂ ਦਾ ਸੀ ਅਮਰਾਲੀ ਵਾਲੇ ਦਾ ਅੱਛਾ ਮਰਾਲੀ ਵਾਲੇ ਦਾ ਸੀ ਉਹ ਮਰਾਲੀ ਵਾਲੇ ਦਾ ਹੈਗਾ ਕਿ ਮਰ ਗਿਆ ਫੌਤ ਹੋ ਗਿਆ ਉਹ ਵੀ ਫੌਤ ਹੋ ਗਿਆ ਸੁਣਾਓ ਵੀ ਫੌਤ ਹੋ ਗਿਆ ਅੱਛਾ ਅੱਛਾ ਉਹ ਫੌਤ ਹੋ ਗਿਆ ਅੱਗੋਂ ਮੁੰਡੇ ਜਿਹੜੇ ਮੇਰੇ ਨਹੀਂ ਬਾਕ ਇੱਕ ਉਹਦਾ ਮੁੰਡਾ ਉਹਦੇ ਕੁਮਾਰ ਨਹੀਂ ਉਹਦੇ ਵਿੱਚ ਵੇਖੇ ਸ਼ਦਾਈ ਜੀ ਸੀ ਉਹ ਪਤਾ ਨਹੀਂ ਹੋਰ ਵੀ ਕੋਈ ਖੇਡਦਾ ਜੀ ਬਾਬੇ ਕੋਈ ਕਬੱਡੀ ਸਿੱਖ ਖੇਡਦਾ ਹੋਵੇ ਲਾਗੇ ਦਾ ਆਇਆ ਪਿੰਡ ਦਾ ਨਾਲ ਦਾ ਸਾਡੇ ਪਿੰਡ ਦੇ ਦਾ ਨਾ ਜਿਹੜਾ ਸੀ ਆਪਣਾ ਪਹਿਲਵਾਨ ਸੀਗੇ ਕਿਹੜਾ ਆਪਣਾ ਦੌਲਤ ਸਿੰਘ ਅੱਛਾ ਪਹਿਲਵਾਨ ਸੀ ਪਹਿਲਵਾਨ ਸੀ ਇਹ ਪੁੱਤਰ ਪੂਰਨ ਤੇ ਇੱਕ ਦੂਜੇ ਨਾਲ ਹੋਏ ਕੀ ਦੋ ਚਾਰ ਬਰੋ ਜੇ ਟੁੱਟ ਗਿਆ ਸਾਨੂੰ ਉੱਥੇ ਅੱਛਾ ਅੱਛਾ ਉਹ ਮਤਲਬ ਘੋਲਣਾ ਸੀ ਬੜਾ ਸ਼ੇਰੇ ਕੋਲ ਸਰਦਾਰ ਮੰਗਲ ਸਿੰਘ ਜਿਹੜਾ ਉਹਨੂੰ ਚੇਚਾ ਸਾਦਾ ਉਹਨੇ ਲੈ ਕੇ ਜਾਂਦਾ ਹੁੰਦਾ ਅੱਛਾ ਜੀ ਤੇ ਉੱਥੇ ਉਹ ਖਿਲਾਉਂਦਾ ਇਹਨਾਂ ਘੋਲ ਉੱਥੇ ਹਾਂ ਹਾਂ ਸ਼ੇਰੇ ਕੋਲੀਆ ਦੇ ਪਹਿਲਵਾਨ ਸਾਦਾ ਸੀ ਤੇ ਸਾਡੇ ਪਿੰਡ ਪਹਿਲਵਾਨ ਸਿੰਘੇ ਜਗ੍ਹਾ ਹੁੰਦੇ ਸਨ ਉਸ ਵਕਤ ਉੱਥੇ ਕੋਈ ਵੀ ਨਹੀਂ ਉਦੋਂ ਮਤਲਬ ਪਹਿਲਵਾਨ ਵੀ ਇੱਥੇ ਬੜੇ ਸਨ ਤੇ ਗੋਈਏ ਵੀ ਇੱਥੋਂ ਦੇ ਬੜੇ ਸਨ ਤੇ ਉਹ ਸਾਦਾ ਇਹਦੇ ਸਰਦਾਰ ਮੰਗਲ ਸਿੰਘ ਬੜਾ ਚੋਖਿਆ ਮਿਲਣ ਦਾ ਮਾਲਕ ਸੀ ਨਾ ਅੱਛਾ ਜੀ ਉਹ ਕਿੱਥੋਂ ਦਾ ਸੀ ਆ ਸ਼ੇਰੇ ਦਾ ਕੋਟ ਕੋਈ ਨਾ ਦੂਰ ਆਹੋ ਸ਼ੇਰਾਕੋਟ ਉੱਥੋਂ ਦਾ ਸੀ ਉੱਥੋਂ ਦਾ ਤੇ ਉਹਦੇ ਕੋਲ ਜਥਾ ਸੀ ਨਾ ਸਾਰਾ ਇਕੱਠਾ ਹੋਇਆ ਸਿੱਖੀ ਨੇ ਜਾਣਾ ਸੀ ਜਗ੍ਹਾ ਮਤਲਬ ਇਕੱਠਾ ਜਥਾ ਤੋਂ ਜਾਂਦਾ ਸੀ ਚੂੜ ਗਾਣੇ ਤੇ ਜਿਸੇ ਬੁੱਢਾ ਗਿਆ ਹੋ ਗਿਆ ਲਗਾ ਤਾਂ ਲਾਲੇਪੁਰਾ ਜਿਹੜਾ ਮਹਿਰਾ
ਇੱਥੇ ਫਿਰ ਕੰਮ ਬਣ ਗਿਆ। ਇੱਥੇ ਫਿਰ ਸਾਰਾ ਜਥਾ ਮਾਰਿਆ ਗਿਆ, ਕੋਈ ਵਿੱਚੋਂ ਬਚ ਗਿਆ, ਕੋਈ ਖੁਦ ਦੱਸੇ ਵੀ ਹੋਣ ਦੇ ਕਈ। ਉਹਦਾ ਜਿਹੜਾ ਮੁੰਡਾ ਸੀ ਨਾ, ਉਹ ਉਹਦੇ ਕੋਲ ਘੋੜੀ ਵੀ ਬੜੀ ਵੱਡੀ ਸੀ ਉਹ ਰੱਖੀ, ਉਹ ਮਾਰ ਕੇ ਛਾਲ ਤੇ ਘੋੜੀ ਤੇ ਨਿਕਲ ਗਿਆ ਸੀ। ਘੋੜੀ ਦੇ ਨਾਰਾ ਟੱਪਦੀ ਜਾਂਦੀ ਸੀ। ਇਹ ਬਾਬੇ ਉਹ ਜਿਹੜਾ ਜਥਾ ਬੜੀ ਕਿੱਥੇ ਕਰਕੇ ਬੜੀਚਾ ਸੀ ਇਹਦਾ ਵਜ੍ਹਾ ਉਹ ਫਿਰ ਜਾ ਕੇ ਉਹਦਾ ਜਿਹੜਾ ਨਦਿਆਣਾ ਦਾ ਮਾਮਾ ਸੀ ਸਕਾ, ਉਹ ਫਿਰ ਜਾ ਕੇ ਮਾਮੇ ਦੇ ਫਿਰ ਇਹਨਾਂ ਵਿਚਾਰਾ ਲੋਕਾਂ ਨੂੰ ਉੱਥੇ ਉਹਨਾਂ ਤਬਾਹੀ ਕੀਤੀ ਉਧਰ ਚੜ੍ਹਦੇ ਪੰਜਾਬ ਇੰਡੀਆ ਚ। ਫਿਰ ਉਹਦੇ ਜਾ ਕੇ ਤਬਾਹੀ ਉਹਨਾਂ ਮੁਸਲਮਾਨਾਂ ਵੱਢ ਕੁੱਟ ਮੁਸਲਮਾਨਾਂ ਨੂੰ ਮਾਰਿਆ। ਇਹਨਾਂ ਜਿਹੜਾ ਤੇ ਸ਼ੇਰਾਕੋਟੋਂ ਆ ਰਿਹਾ ਸੀ ਜਥਾ, ਉਹ ਕਿੱਥੇ ਕਰਕੇ ਬੜੀਚਾ ਸੀ ਸਾਰਾ? ਉਹ ਬੁੱਢੇ ਗਿਆ ਤੋਂ ਕਿ ਲਾਲਾਪੁਰ ਹੈ ਨਾ, ਲਾਲਾਪੁਰ। ਹਾਂ ਲਾਲਾਪੁਰ ਸ਼ਹਿਰ ਦੇ ਉੱਤੇ ਹੀ ਲਾਲਾਪੁਰ ਦੇ ਲਾਦੇ ਸਾਰਾ ਟਿੱਬੇ ਦੇ ਵਿੱਚ ਕੋਈ ਛੋਟਾ ਜਿਹਾ ਜਥਾ ਸੀ, ਬੜਾ ਵੱਡਾ ਸੀ, ਸਾਰੀ ਤਬਾਹੀ ਲਾਤੀ। ਉੱਥੇ ਬਸ ਆਂਦੇ ਪੂਰਾ ਮਹੀਨਾ ਇੱਥੇ ਭੈਣ ਬੋ ਹੁੰਦੀ ਰਹੀ, ਬਾਅਦ ਲਾਸ਼ਾਂ ਨਹੀਂ ਮਹੀਨਾ ਇੱਥੇ ਆਈ ਕੋ ਹਰ ਕਿਹੜੀ ਕੋ ਦੁਨੀਆ ਇੱਥੇ ਮੋਈ ਪਈ ਹੈ। ਨਾਲੇ ਉਸ ਜਗ੍ਹਾ ਇਹ ਤੋਬਾ, ਯਾ ਅੱਲਾ ਮੇਰੀ ਤੋਬਾ। ਅਸੀਂ ਹੁਣ ਦੇ ਦੋ ਦਾ ਡੰਗਰਾਂ ਨਾਲ ਜਿਹੜੀ ਇੰਨੀਆਂ ਦਾਣੇ ਆਉਂਦੇ ਨੇ, ਇਹ ਲਾਸ਼ਾਂ ਆਉਂਦੀਆਂ ਰੋੜੀਆਂ। ਆਹ ਨਹਿਰ ਜਿਹੜੀ ਤੁਹਾਡੇ ਹਾਂ ਪਿੱਛੋਂ ਲਾਸ਼ਾਂ ਜਾਂਦੀਆਂ ਇੰਨੀਆਂ ਆਉਂਦੀਆਂ ਲਾਸ਼ਾਂ। ਔਰ ਇੱਕ ਮਤਲਬ ਸੀ ਲਾਸ਼ ਉਹ ਸੀ ਕਿਸੇ ਮਾਰ ਕੇ ਨਾ ਤੇ ਬੱਧਾ ਹੈ ਇੱਕ ਪਿੰਡ ਕਿਸੇ ਸ਼ਾਇਦ ਚ ਬੰਨੇ ਹੁੰਦੀ ਬੱਧਾ ਹੈ ਕਿ ਹਾਂ ਨਹੀਂ ਕੱਪੜੇ ਹੀ ਬੱਧਾ ਹੈ, ਕੱਪੜੇ ਬੰਦ ਕੇ ਪਾਉਂਦੇ। ਇਹ ਕਿਸੇ ਨੇ ਵੇਖਿਆ ਲਾਖੋ ਦਾ, ਅੱਛਾ ਲਾਖੋ ਦਾ ਨਹੀਂ ਸੀ ਕਿਸੇ ਵੇਖਿਆ। ਉਹ ਨਾ ਮਾਰ ਗਿਆ ਕੋ ਸਾਡੇ ਸੂਏ 'ਚ ਪਿਆ ਵੇ। ਅੱਛਾ ਉਹ ਮੈਂ ਕਿਹਾ ਬਾਬਾ ਲੰਬਰ ਸੀ ਸਾਡਾ, ਉਹ ਲੈ ਕੇ ਮੈਥੋਂ ਸੋਠੀ ਨਾ, ਉਹਦਾ ਗੰਢ ਜਿਹੜੀ ਵੱਡੀ ਉਹ ਅੜ ਗਿਆ ਇਹਦੇ ਤੇ ਪਿਆ, ਨਿਕਲ ਗਿਆ ਬੋਲ। ਸਮਝ ਆ ਗਈ ਵੀ ਅੱਗੇ ਰੋੜਨ ਦੇ। ਹਾਂ ਅਗਰ ਉਹ ਰੇੜ ਗਿਆ ਮਤਲਬ ਅਗਰ ਰੋੜ ਗਿਆ ਤੇ ਬੀਬੀ ਉੱਥੇ ਜੰਮ ਗਈ। ਜੇ ਜੰਮ ਗਈ ਨਾ ਤੇ ਅੱਗੋਂ ਆ ਗਿਆ ਨੇ ਗਲ ਗੁਲ ਨੂੰ ਗਈ ਤਾਂ ਖਤਮ ਹੋ ਗਈ, ਕੱਪੜੇ ਵੀ ਖਤਮ ਹੋ ਗਏ। ਤੇ ਅੱਗੋਂ ਆ ਗਿਆ ਮਤਲਬ ਕੱਤੇ ਪਤਾ ਪਾਣੀ ਨਿੱਤਰ ਜਾਂਦਾ ਹੈ। ਹਾਂਜੀ ਹਾਂਜੀ। ਮੈਂ ਡੰਗਰ ਲੈ ਗਿਆ ਤੇ ਵੇਖਿਆ ਪਾਣੀ ਨਿੱਤਰ ਮਣਕੇ ਸਿਉਣੇ ਉੱਤੇ ਪੇ ਲੰਮਕਾ ਉਹ ਲਾਸ਼ ਦੇ ਨਾਲ। ਹਾਂ ਉਹ ਆਈ ਕਰਕੇ ਕੋਈ ਮਤਲਬ ਬੱਧੇ ਲੜੀਆਂ ਤੇ ਕੋਈ ਮਤਲਬ ਵਿੱਚੋਂ ਰੁੜ ਗਿਆ, ਕੋਈ ਮਾਰਿਆ ਨੂੰ ਗਿਆ ਵਿੱਚੋਂ ਰੱਸੀਆਂ। ਹਾਂਜੀ ਹਾਂਜੀ। ਉਹ ਜੇ ਸਭ ਦੋ ਤਰੇ ਮੈਂ ਉਹ ਦੋਲਾ ਉਹ ਦੋਲਾ ਦੇ ਮੂੰਹ ਬਲੇਟਾ ਮੈਂ ਬੋਲਾ ਮੈਂ ਨਾ ਮਾਰਿਆ। ਉਹ ਦੋਲਾ ਉਹ ਜਾਮ ਨਾ ਬੰਦੇ ਉਹ ਭਜਾ ਗਿਆ, ਬੰਦੇ ਉਹ ਚੁਗਣ ਲੱਗ ਪਿਆ। ਉਹ ਮੰਮੀ ਦੋ ਕੋ ਫੜ ਲੈ, ਫਿਰ ਮੁੜ ਪੈ ਗਿਆ ਫੋਲ ਫਾੜ ਗਿਆ, ਕੋਈ ਪਤਾ ਦੋ ਮਰ ਕੇ ਲੈ ਗਏ, ਕੋਈ ਚਾਰ ਲੈ ਗਏ, ਕਾਂਟੇ ਲੈ ਗਏ। ਹਾਂ ਇਹ ਸੋਨੇ ਦੇ ਹਨ ਸਾਰੇ। ਹਾਂ ਸੋਨੇ ਕੋ ਕਾਂਟਾ ਦੀ ਬਹੁਤ ਵੱਡਾ ਉੱਥੇ ਤੇ ਸਾਰਾ ਬੜਾ ਉੱਥੇ ਉਹਨੇ ਮੌਜਾਂ ਬਣ ਗਈਆਂ। ਮੌਜਾਂ ਕਰੀ ਉਸੇ ਬੰਦੇ ਦੋ ਜੈਸਾ ਮਰ ਗਏ। ਆਹੋ ਇੱਥੇ ਅੱਛਾ ਇੱਥੇ ਲਾਸ਼ਾਂ ਇੰਝ ਜਾਂਦੀਆਂ ਰਹੀਆਂ ਬੜੀਆਂ ਲਾਸ਼ਾਂ। ਕਿੰਨੇ ਕੁਛ ਮਰੇ ਹੋਣੇ। ਤੋਬਾ ਯਾ ਅੱਲਾ ਤੋਬਾ ਕਰੋ ਤੋਬਾ। ਹੋਰ ਬਜ਼ੁਰਗ ਲਾਗੇ ਲਾਗੇ ਹੋਰ ਤਾਂ ਨਹੀਂ ਕਿਤੇ ਹੋਇਆ ਤੁਹਾਡੇ ਪਿੰਡ ਦਾ? ਇੱਥੋਂ ਕੋਈ ਜਿਹੜੇ ਸਿੱਖ ਤੇ ਖੱਤਰੀ ਸਨ ਉਹ ਫਿਰ ਸਹੀ ਨਿਕਲੇ ਇੱਥੋਂ, ਜਾਂ ਉਹਨਾਂ ਦਾ ਕੋਈ ਹੋਇਆ ਹਮਲਾ ਕੋ ਮਰਿਆ ਉਹਨਾਂ ਜੀ ਬਚ ਕੇ? ਉਹ ਸਿੱਖ ਸਨ ਨਾ ਖੱਤਰੀ ਜਿਹੜੇ ਸਨ। ਹਾਂਜੀ ਉਹ ਸੀ ਈਦ ਸੀ ਨਾ ਵੱਡੀ। ਅੱਛਾ ਜੀ। ਅਸੀਂ ਉਹ ਉਧਰ ਪੜ ਗਿਆ ਹੈ ਈਦ ਬਣੇ ਤੇ ਫਿਰ ਉਹ ਨਾਰਾ ਮਾਰਨਾ ਜਾਂਦੇ ਖੱਤਰੀ ਵੇਖੇਗਾ ਜੀ ਐਸਾ ਸਭ ਬੂ ਅੱਲਾ ਤੇ ਪਤਾ ਨਹੀਂ ਨਸ ਭੱਜ ਗਿਆ। ਤੁਸੀਂ ਈਦ ਪੜ ਕੇ ਉਹਨਾਂ ਨੂੰ ਬਹੁਤ ਥੱਲੇ ਛੱਡਿਆ? ਨਿਕਲ ਕੇ ਅੱਛਾ ਨਸ ਭੱਜ ਗਿਆ ਸਭ ਵਿਚਾਰੇ, ਪਤਾ ਨਹੀਂ ਕਿੱਧਰ ਨੂੰ ਨਿਕਲ। ਤੇਰੇ ਦੱਸਾ ਜਿਹੜਾ ਭਲਵਾਨ ਸੀ ਦੋ ਸਿੰਘ ਉਹ ਉੱਥੇ ਸ਼ੇਰੇ ਕੋਲੀ ਜਿੱਥੇ ਹੀ ਮਾਰਿਆ ਗਿਆ ਸੀ। ਕਿਹੜਾ ਮਾਰਿਆ ਗਿਆ ਇੱਥੋਂ ਜਿਹੜਾ ਭਲਵਾਨ ਸੀ? ਭਲਵਾਨ ਜਿਹੜੇ ਆਪਣਾ ਦੌਲਤ ਸਿੰਘ ਤੁਹਾਡੇ ਪਿੰਡ ਦਾ ਸੀ? ਹਾਂ ਸਾਡੇ ਪਿੰਡ ਦਾ ਹੁੰਦਾ ਸੀ। ਅੱਛਾ ਉਹ ਜਿਹੜਾ ਸ਼ੇਰਾਕੋਟੋਂ ਪਿੱਛੇ ਆ ਰਹੇ, ਗੱਲ ਸੁਣਾਓ ਨਾ ਥੋੜੀ ਜਿਹੀ, ਥੋੜੀ ਗੱਲ ਸੁਣਾਓ ਨਾ। ਉਹ ਜਿਹੜੀ ਸ਼ੇਰਾਕੋਟੋਂ ਆ ਰਿਹਾ ਸੀ ਜੱਥਾ, ਉਹਦੇ ਨਾਲ ਲਿਆ ਸੀ ਉਹ? ਉੱਥੇ ਸ਼ੇਰੇ ਦੇ ਕੋਲ ਸਾਰੇ ਸਿੱਖੀ ਦੇ ਉੱਥੇ ਇਕੱਠੇ ਕੀਤੇ ਸਾਡੇ ਨਾ ਵੀ ਤਗੜਾ ਜੀ ਮਦੇ ਤੇ ਸਾਰੇ ਰੋਟੀ ਉਹ ਦੇ ਸਕਦੇ ਨਵਾਬ ਵੀ ਸੀ। ਹਾਂਜੀ ਹਾਂਜੀ। ਹਾਂ ਉੱਥੇ ਸਾਰਾ ਇਕੱਠਾ ਹੈ ਤੇ ਆਪ ਤੋਂ ਪਹਿਲਾਂ ਟੁਰ ਗਿਆ ਨਾ, ਤੇ ਉਹਦਾ ਮੁੰਡਾ ਹੀ ਸੀ ਇੱਥੇ ਲਾਲ ਜੀ। ਤੇ ਉਹ ਜੋ ਲੈ ਕੇ ਜਥਾ ਤੇ ਟੁਰਿਆ ਸੀ ਇੱਥੇ ਤੇ ਅੱਗੇ ਉਹਨਾਂ ਕੋਲ ਅਸਲਾ ਦੇ ਬਤੇਰਾ ਸੀ ਨਾ ਬੰਦੂਕਾਂ ਹੀ ਦੁਆਲੇ ਛੋਟੇ। ਇਹ ਜਿਹੜਾ ਇਹ ਵੀ ਉੱਥੇ ਰਲ ਗਿਆ ਉਹਨਾਂ ਨਾਲ? ਇਹ ਦੇ ਪਹਿਲੇ ਉੱਥੇ ਹੀ ਗਏ ਸਨ ਕਿ ਸਾਰੇ ਹੀ ਸ਼ੇਰਕੋਟੇ ਚਲੇ ਗਏ ਸਾਰੇ ਦੁਆਲੇ ਸੀ ਜੋ ਇਕੱਠੇ ਹੋ ਕੋਈ ਅੱਜ ਟੁਰ ਗਿਆ ਪਹਿਲਾਂ ਤੇ ਕੋਈ ਉਹਦੇ ਇਕੱਠੇ ਹੋ। ਹਾਂਜੀ ਹਾਂਜੀ। ਉੱਥੇ ਫਿਰ ਜਥਾ ਸੀ ਬੜਾ ਵੱਡਾ ਤੇ ਦੁਆਲੇ ਦੇ ਬੰਦੂਕਾਂ ਤੇ ਅੱਗੇ ਉਹਨਾਂ ਗੱਡੀ ਲਾਈ ਸੀ, ਜਥੇ ਦੇ ਅੱਗੇ ਗੱਡੀ ਸੀ। ਉੱਥੇ ਕੋਸਲਾ ਉੱਥੇ ਉਹਦੇ 'ਚ ਅਸਲਾ ਸੀ ਬੜਾ ਤੇ ਜੇ ਛੋੜਦਾ ਨਾ ਤੋਪ ਅੱਗੇ ਰੱਖੀ ਸਾਰੇ। ਉਹ ਅਸਲਾ ਵੀ ਛੋੜਦਾ ਤੇਲੀ ਆਉਂਦਾ ਜਿੱਧਰ ਮੁਗਾ ਉਹ ਗੋਲੇ ਅਗਾਈ ਸੁਦਾ ਗੁੜੀਆ ਦਾ ਉਹਦਾ ਜੋ ਗੋਲੇ ਮਾਰੀਆਂ ਹੋਈਆਂ ਤੇ ਦੁਆਲੇ ਜੋ ਫਰਾਂਸ ਦੇ ਜੋ ਕਿ ਬੜਾ ਤੰਗ ਬੜਾ ਦੁਨੀਆ ਪਰ ਮਾਰ ਗਈ।
ਉਹ ਫਿਰ ਮਤਲਬ ਸ਼ਹਿਰ ਉਹ ਮਰਦੇ ਠੰਡਾ ਜਿਹੜਾ ਉਹ ਤੇ ਸਿਪਾਹੀ ਕੋ ਨਾਲ ਲੈ ਕੇ ਤੇ ਉਹ ਬੜਾ ਕੋ ਹੋਇਆ ਉਹ ਸਿਪਾਹੀ ਨੇ ਦਲੇਰੀ ਕੀਤੀ ਕਮਾਲ ਸੀ ਕੋਈ ਪੜੀ ਡੇਢ ਉਹਦੇ ਨਾਲ ਲੱਗ ਗਿਆ ਕਿ ਟਾਲੀ ਨਾਲ ਸੀਗਾ ਉਹ ਮਸ਼ੀਨ ਅੱਗੇ ਸੀ ਲੱਗੀ ਤੇ ਉਹ ਕੁਦਰਤ ਮਾਲਿਓ ਉਹ ਨਾਲ ਬੈਠੇ ਲੈ ਕੇ ਨਿਸ਼ਾਨਾ ਪੱਖੀ ਦਾ ਹੋ ਸੀ ਉਹ ਜਿਸ ਮਤਲਬ ਉਸ ਅਗਲੇ ਨਿਕਲੇ ਸਾਰਾ ਆਸਾ ਵੀ ਸੁੱਟ ਲੈਣਾ ਸੁੱਟ ਕੇ ਉਦੋਂ ਤੀਲੀ ਚ ਲਾਈ ਹੈ ਉਦੋਂ ਉਹ ਸਿਪਾਹੀ ਨੇ ਫੈਰ ਮਾਰ ਦਿੱਤਾ ਟਾਇਰ 'ਚ ਉੱਥੇ ਫਿਰ ਗਿਆ ਉੱਥੇ ਨਾਲ ਸਾਰਾ ਜਿੱਥੇ ਸੌਂਦਾ ਲਗਾ ਆਪਣੇ ਜਥੇ ਨੂੰ ਚੱਲ ਪਈ ਉਹ ਆਪਣੇ ਜਥੇ ਦੀ ਟੁਰ ਪਈ ਸਾਰੀ ਤਬਾਹੀ ਲਾਤੀ ਉਹ ਸਾਰੀ ਤਬਾਹੀ ਉਹ ਤਾਂ ਮੁਲਕ ਪੈ ਗਿਆ ਉਹਨਾਂ ਫਿਰ ਦੁਆਰ ਮਾਰ ਗੋਲੀਆਂ ਮਾਰ ਚਾਲੀਆਂ ਮੁਲਕ ਫਿਰ ਉਹਨਾਂ ਮਾਰ ਜਾ ਕੋਈ ਖੂਹਾਂ ਛਾਲਾ ਮਾਰ ਗਈਆਂ ਬੀਬੀਆਂ ਕਿਤੇ ਦੱਸ ਗਿਆ ਜੇ ਤਬਾਹੀ ਆਉਂਦੇ ਮੈਂ ਨਹੀਂ ਛੋੜਿਆ ਮੈਂ ਉੱਥੇ ਕਿਤੇ ਮੈਂ ਰਹੀ ਸੀ ਸਾਰਾ ਕੁਛ ਸੁਣਦਾ ਆਹੋ ਤੁਹਾਡੇ ਕੋਲ ਤੁਸੀਂ ਨਹੀਂ ਉੱਥੇ ਵੇਖਣ ਗਏ ਜਿਵੇਂ ਇੱਥੇ ਕੋਈ ਮਰਮੁਰ ਜਾਏ ਕਤਲ ਹੋ ਜਾਂਦਾ ਸੀ ਵੇਖਣ ਜਾਂਦੇ ਤੁਸੀਂ ਨਹੀਂ ਗਏ ਉਧਰ ਉੱਥੇ ਗਏ ਉਹ ਕਿਹੜਾ ਦੂਰ ਲਾਲਾਪੁਰ ਇੱਥੋਂ ਨੇੜੇ ਅਸੀਂ ਬੱਚੇ ਸਾਰੇ ਕਿ ਹੁੰਦੇ ਨੇ ਬੱਚੇ ਭੱਜ ਜਾਂਦੇ ਨੇ ਪੰਜ ਨਹੀਂ ਬੱਚੇ ਮੁਝੇ ਵੱਡੇ ਗਏ ਸਨ ਹੋਰ ਬਜ਼ੁਰਗ ਲਾਗੇ ਹੋਰ ਪਿੰਡ 'ਚ ਨਹੀਂ ਹੋਈ ਕੋਈ ਦਵਾਈ ਹੋਰ ਉਧਰੋਂ ਮਤਲਬ ਆਏ ਸਨ ਸਿੱਖ ਹੀ ਦੋ ਖਵਾਸੇ ਆਏ ਅੱਛਾ ਜੀ ਖਵਾਸੇ ਦੇਖੋ ਜਥਾ ਵੀ ਆਉਂਦਾ ਹੀ ਨਾਲ ਉਹ 100 ਸਿੱਖ ਸੀ ਤੇ 100 ਨਾਲ ਮੁਸਲਮਾਨ ਸੀ ਉਹਨੂੰ ਦਿਲੋਂ ਵਿਦਿਆ ਕਰਦਾ ਪਿਆ ਨਾਲ ਮੁਸਲਮਾਨਾਂ ਦੇ ਆਉਣ ਡੇ ਤੁਹਾਨੂੰ ਛੱਡਣ ਵਾਸਤੇ ਆਉਣ ਦਿਲੋਂ ਕਰਨਾ ਵਾਸਤੇ ਪਿੱਛੇ ਸਾਰੋ ਅੱਛਾ ਉਹ ਜੇ ਇੱਥੋਂ ਬੋਲਦਾ ਤੇ ਉੱਥੇ ਅਸੀਂ ਸਾਡਾ ਖੂਹ ਸੀ ਚਾਰ ਤੋਂ ਨਾ ਇਸ ਪਾਸੇ ਆ ਜਾ ਅੱਛਾ ਅਸੀਂ ਮਾਲ ਲੰਗਰ ਪਿੰਡ ਕੋਈ ਆ ਕੇ ਲੈ ਜਾਏ ਤਾਂ ਉਹ ਲੱਥੇ ਨਾ ਜਥਾ ਜਿਹੜਾ ਸਿੱਖਾਂ ਦਾ ਵੇਖਿਆ ਤੇ ਉਹ ਲਵਾ ਨਿਕਲ ਉਹ ਮਾਰ ਗਿਆ ਜਥਾ ਪੈ ਗਿਆ ਨਿਕਲ ਚਲੋ ਉਹ ਫਿਰ ਜੋ ਸਾਡੇ ਬੰਦੇ ਗਏ ਅੱਗੇ ਉਹ ਜਾ ਕੇ ਜਦੋਂ ਮੇਰਾ ਡੇਰਾ ਨਾ ਉੱਥੇ ਜਾ ਕੇ ਰੋਡੀਆਂ ਦੇ ਖਲੋਤੇ ਤੇ ਉਹ ਪੁੱਲ ਲੰਘ ਪਏ ਅੱਛਾ ਉਹਨਾਂ ਨੂੰ ਆਖਣਾ ਗਾ ਇਹ ਉਹਨਾਂ ਨੂੰ ਆਖਣਾ ਉਹ ਗੇਲੇ ਟੁਰਦੇ ਗਏ ਆਈਨੂੰ ਟੁਰਦੇ ਗਏ ਅੱਗੇ ਸਾਡਾ ਬਾਗ ਸੀ ਉੱਥੇ ਜਾਮ ਨੂੰ ਤੇ ਅੰਬ ਤੇ ਟਾਲੀਆਂ ਬੜੀਆਂ ਕਿੱਲਾ ਬਾਗ ਸੀ ਸਾਡਾ ਅੱਛਾ ਉਹ ਬਾਗ ਉੱਥੇ ਅੱਪੜ ਜਾਂਦੇ ਨੇ ਉਹ ਵੀ ਪਰੋਂ ਆ ਜਾਂਦੇ ਨੇ ਉਹ ਫਿਰ ਉਹਨਾਂ ਮਾਰਿਆ ਗਏ ਇੱਕ ਵਾਰ ਪਰੋਂ ਘੋੜੀਆਂ ਛੜੀਆਂ ਨੇ ਆ ਗਏ ਨੇ ਇੱਧਰ ਇਹ ਆ ਗਏ ਤੇ ਇਹ ਅੱਗੋਂ ਹੋ ਗਏ ਫਿਰ ਉੱਥੇ ਲੜਾਈ ਸ਼ੁਰੂ ਹੋ ਗਈ ਫਿਰ ਦੋ ਬੰਦੇ ਸਾਡੇ ਹੀ ਹੋਏ ਸਨ ਕਿੱਥੇ ਕਰਕੇ ਹੋਇਆ ਇੱਥੇ ਪਿੰਡ ਦੇ ਲਾਗੇ ਕਿਤੇ ਇਹ ਉਹ ਸੁਆ ਇੱਧਰ ਆਇਆ ਘੁੰਮਣ ਵਾਲੇ ਉਹ ਚਾਲੀ ਹੈ ਸੁਆ ਜਾ ਹੀ ਨਿਕਲਦਾ ਹੈ ਉਹ ਸੂਏ ਤੋਂ ਅੱਗੇ ਜਾ ਕੇ ਤੇ ਉੱਥੇ ਆਈ ਖੂਹ ਦੇ ਨਾਲ ਸਾਡਾ ਮਤਲਬ ਬਾਗ ਸਾਡਾ ਉਹਦੇ ਲਈ ਹੋਈ ਸੀ ਅੱਛਾ ਉਹ ਫਿਰ ਪਰ ਉਹ ਵੀ ਆ ਗਏ ਇਹ ਫਿਰ ਕਈ ਦੇ ਲੱਥ ਗਿਆ ਤੇ ਕਈ ਫਿਰ ਜਿਹੜੇ ਸਾਡੇ ਜਵਾਨ ਜੁੜ ਗਏ ਮੁਰੋ ਸਾਇੰਸ ਸੀ ਸਾਡਾ ਅੱਗੇ ਤੇ ਇਹ ਬੰਦਾ ਸੀ ਉਹ ਇੱਥੇ ਚੌਧਰੀ ਨੂੰ ਆਖਾਂਗਾ ਵੀ ਤੂੰ ਆ ਮੈਨੂੰ ਤਲਵਾਰ ਦੇ ਅੱਛਾ ਉਹ ਆਖਿਆ ਨਹੀਂ ਸਾਈਂ ਜੀ ਮੈਂ ਲੜਾਂ ਦਾ ਜੋ ਮੁੰਡਾ ਸੀ ਨਾ ਆਖਿਆ ਜਿਹੜਾ ਤੂੰ ਲੜਨਾ ਤੇ ਮੈਂ ਜਾ ਮੈਂ ਸ਼ਹਾਦਤ ਪਾਣੀ ਹੈ ਇਹ ਫਿਰ ਆਇਆ ਤੇ ਉਹ ਤਲਵਾਰ ਬਿਆਨ ਨਹੀਂ ਹੋਏਗਾ ਜੋ ਤੇਰਾ ਅੰਦਰ ਸਾਈਂ ਦਰਵੇਸ਼ ਹੈ ਤੂੰ ਤੇ ਪਿੱਛਾ ਹੋ ਜਾ ਆਖਿਆ ਨਹੀਂ ਮੈਂ ਪਿੱਛਾ ਹੋਣਾ ਨਹੀਂ ਮੈਂ ਇਮਾਮ ਹੁਸੈਨ ਨੂੰ ਮੰਨਣਾ ਉਹ ਮਾਰੀ ਉਹ ਇੱਥੇ ਬਿਆਨ ਮਾਰੇ ਉਹ ਬਿਆਨ ਤਾਂ ਟੁੱਟ ਗਿਆ ਅਖੀਰ ਫਿਰ ਉਸ ਵਰਸ਼ਾ ਵਾ ਦਿੱਤਾ ਵਰਸ਼ਾ ਐਡਾ ਚੌੜਾ ਹੀ ਅੱਛਾ ਖਿੱਚ ਦੂਜਾ ਇੱਥੇ ਸੀ ਆਪਣਾ ਸਾਡਾ ਮਰਾਸੀ ਸੀ ਕੋਈ ਉਹਨੂੰ ਉਸ ਵਾ ਦਿੱਤਾ ਇੱਕ ਨੂੰ ਇੱਥੋਂ ਵਧਿਆ ਬੁੱਲ ਚੜ੍ਹ ਗਿਆ ਉੱਥੇ ਉਹ ਜੋ ਮਾਸ਼ੀ ਦਾ ਗਲੇਲਿਆ ਨੇ ਮਾਰ ਕੇ ਉਹਨਾਂ ਦੀਆਂ ਅੱਖਾਂ ਦੇ ਫਿਰ ਭਜਾ ਦਿੱਤੇ ਇੱਥੇ ਉਹ ਜਿਹੜਾ ਹੈ ਬੜੀ ਵੱਡੀ ਬਲਾ ਸੀ ਉਹ ਫਿਰ ਬੰਦੇ ਨੂੰ ਲੱਗੇ ਉਹ ਸੂਏ ਜਾ ਕੇ ਬੰਦਾ ਹੀ ਮਾਰੀ ਤੇ ਕੁਆੜੀ ਸੂਏ ਡਿੱਗ ਪਿਆ ਕੌਣ ਕਿਤੇ ਮਾਰੀ ਕੁਆੜੀ ਅਸੀਂ ਸਾਡਾ ਆਪਣਾ ਮੁਸਲਮਾਨ ਹੀ ਸੀ ਇਹਦੇ ਮਾਰੀ ਕੁਆੜੀ ਕਿਸੇ ਸਿੱਖ ਨੇ ਸਿੱਖ ਜੀ ਉਹ ਲੜਦਾ ਜੀ ਸਾਨੂੰ ਪੈਸੇ ਉਹ ਲਗਾ ਜਾਂਦਾ ਇਹਨਾਂ ਤੇ ਜੁੱਤੀਆਂ ਲਗਾ ਲਾਣ ਕੇ ਪਾਰ ਸੂਏ ਦੇ ਪਾਰ ਲਗਾ ਤੇ ਉੱਤੇ ਬੱਚਾ ਜੇ ਫੇਰਦਾ ਪਿਆ ਉਹ ਮੇਰਾ ਮਾਰੀ ਕੁਆੜੀ ਇੱਥੇ ਵੱਜੀ ਉਹ ਜਾ ਡਿੱਗਿਆ ਉਹਨੇ ਮੁੜ ਉੱਤੇ ਕੋਟਦਾ ਉਹਦਾ ਉਧਰਾ ਜਿਹਾ ਬੱਚਾ ਸੀ ਉਹ ਪੋਲਾ ਪੈ ਗਿਆ ਉਹਦੇ ਉੱਤੇ ਚੜ੍ਹ ਗਿਆ ਕੋਈ ਕੁਆੜੀਆਂ ਛੋਟੇ ਮਾਰਨ ਉਹ ਸੂਆ ਹੀ ਡੱਕ ਛੱਡਿਆ ਸੀ ਉਹ ਫਿਰ ਯੋਗ ਮਗਰ ਪਾ ਕੇ ਸੱਟਿਆ ਸਾਡੇ ਫਿਰ ਜੋ ਇੱਕ ਦੋ ਉੱਥੇ ਆਗਾ ਮਾਰਿਆ ਫਿਰ ਹੋਰ 4-5 ਸਿੱਖਾਂ ਦੇ ਸਿੱਖ ਹੋਏ ਸਨ ਦੋ ਸਾਡੇ ਸ਼ਹੀਦ ਉੱਥੇ ਬੰਦੇ ਸਾਡੇ ਡੇਰੇ ਤੇ ਆਹੋ ਬਾਗ 'ਚ ਉਹ 5-4 ਸਿੱਖ ਵੀ ਮਰੇ ਚਾਰ ਹੋਏ ਸਨ ਉਹ ਵੀ ਦੋ ਸਾਡੇ ਸ਼ਹੀਦ ਹੋਏ ਸਨ ਅੱਛਾ ਇਹ ਵਾਕਿਆ ਹੈ ਅੱਛਾ ਬਾਕੀ ਬਸ ਇਹੀ ਹੋਏ ਜਿਹੜੇ ਨੇ
ਉਹ ਚਾਰ ਉਹਨਾਂ ਦੇ, ਦੋ ਇਹਨਾਂ ਦੇ ਮੁਸਲਮਾਨਾਂ ਦੇ, ਤੇ ਫਿਰ ਨਿਕਲ ਗਏ ਸਾਰੇ ਭੱਜ ਨਿਕਲ ਗਏ। ਨਿਕਲ ਕੇ ਉੱਪਰ ਆਉਂਦੇ ਇਹ ਵੀ ਆਉਂਦਾ ਅੱਛਾ ਅੱਛਾ, ਸਹੀ ਹੋ ਗਿਆ। ਤਾਂ ਬਜ਼ੁਰਗੋ ਫਿਰ ਤੁਹਾਡੇ ਪਿੰਡ ਦੇ ਇੱਥੋਂ ਸਿੱਖ ਗਏ ਨੇ, ਇੱਕ ਦੋ ਘਰ ਜਿਹੜਾ ਤੁਸੀਂ ਕਹਿੰਦੇ ਜਾਂ ਖੱਤਰੀ ਖੁਤਰੀ, ਉਧਰ ਜਾ ਕੇ ਦੁਬਾਰਾ ਕੋਈ ਆਇਆ ਆਪਣੇ ਪਿੰਡ ਵੇਖਣ 47 ਤੋਂ ਬਾਅਦ? ਕੋਈ ਨਹੀਂ ਆਇਆ। ਕੋਈ ਨਹੀਂ ਆਇਆ ਕੋਈ? ਉਹ ਜੇ ਦੌੜ ਸਿੰਘ ਦੇ ਮੁੰਡੇ ਨੇ ਤੁਹਾਨੂੰ ਦੱਸਿਆ, ਉਹ ਸੁਣਿਆ ਵੀ ਕਿ ਆਇਆ ਸਨ ਵੈਸੇ ਆਪਣਾ ਪਿੰਡ ਵੇਖ ਰਿਹਾ ਤੇ ਘੁੰਮਣ ਵਾਲੇ ਜੈਲਦਾਰ ਨੂੰ ਮਿਲੇ ਅੱਛਾ, ਤੇ ਉਹ ਫਿਰ ਉਹਨੂੰ ਮਿਲ ਗਿਆ ਤੇ ਫਿਰ ਕੇ ਆਏ ਨੂੰ ਉਹਦੇ ਡੇਲੀ ਤੇ ਫਿਰ ਟੁਰ ਗਿਆ ਵੀ ਅਸੀਂ ਆਵਾਂਗੇ। ਲੱਗਿਆ? ਨਹੀਂ ਸਾਡੇ ਮੱਥੇ ਨਹੀਂ ਲੱਗੇ। ਅੱਛਾ ਅੱਛਾ, ਉਹ ਫਿਰ ਨੰਬਰ ਸ਼ੰਬਰ ਦੇ ਗਏ ਤੇ ਫਿਰ ਇੱਥੇ ਉਹਦਾ ਮੁੰਡਾ ਜੈਲਦਾਰ ਦਾ ਆਇਆ ਸੀ ਨਾ, ਉਹ ਫਿਰ ਮੈਨੂੰ ਆਖਿਆ ਚਾਚਾ ਗੱਲ ਕਰ ਮਿਲਣਾ। ਫਿਰ ਉਹਨੇ ਗੱਲ ਕੀਤੀ, ਮੈਂ ਕਿਹਾ ਤੂੰ ਪੂਰਾ ਨੇ ਆਖਿਆ ਹੋ, ਮੈਂ ਕਿਹਾ ਮੇਰੇ ਨਾਲ ਬੂਟੇ ਹੀ ਤੇ ਖਜੂਰ ਵਾਲੇ ਆਇਆ ਫਲਾਣੇ ਦਾ ਪੁੱਤਰ ਆ। ਅੱਛਾ ਅੱਛਾ, ਕੀ ਹਾਲ ਹੈ? ਮੈਂ ਖੈਰ ਸਾਥੋਂ ਨਹੀਂ ਸ਼ਾਮ ਠੀਕ ਹੈ ਪਹਿਲਾਂ ਤੇ ਮੈਂ ਕਿਹਾ ਕਿ ਲਿਆਇਆ ਤੇ ਭਾਈ ਮਿਲਾ ਦੇ ਤੈਨੂੰ। ਮੈਂ ਕਿਹਾ ਤੁਸੀਂ ਆਓ ਜੋ ਸਦਕੇ ਸੀ ਉਹ ਨਾ ਆਏ ਨਹੀਂ ਹੋਰ ਫਿਰ ਤਾਂ ਅਜੇ ਤੱਕ ਨਹੀਂ ਕੋਈ ਲਗਾਇਆ ਕਰਾਂ? ਨਹੀਂ ਕੋਈ ਨਹੀਂ ਆਇਆ, ਉਹ ਕੋਈ ਨਹੀਂ ਆਇਆ। ਅੱਛਾ ਬਾਬੇ, ਉਹ ਕੁਝ ਸ਼ਾਦੀ ਕਰਦੇ ਹੋ, ਬੁਲਾਉਂਦੇ ਹੁੰਦੇ ਹੋ ਸਿੱਖਾਂ ਖੱਤਰੀਆਂ ਨੂੰ ਕਿ ਨਹੀਂ? ਕਿ ਬਸ ਮੁਸਲਮਾਨਾਂ ਦੀ ਸ਼ਾਦੀ ਹੁੰਦੀ ਉਹਨਾਂ ਨੂੰ ਵੀ ਸਾਦੇ ਆ ਕਿ ਨਹੀਂ ਵਿਆਹ ਸ਼ਾਦੀ ਤੇ? ਮੈਂ ਕੋਈ ਸਾਦੇ ਨੇ, ਮੈਂ ਉਸੇ ਬੱਚਾ ਥਾ, ਮੈਨੂੰ ਕੀ ਪਤਾ। ਅੱਛਾ, ਨਹੀਂ ਪਤਾ। ਹਾਂ ਤੈਨੂੰ ਦੱਸਿਆ ਵੀ ਇੱਥੇ ਮੈਂ ਦਾ ਵਿਆਹ ਸੀ ਤੇ ਉਹ ਕੁੜੀ ਦਾ ਮੈਂ ਵਿਆਹ ਸੀ ਤੇ ਉਹ ਹਰੇ ਕਿੱਥੋਂ ਜਾਂਦੇ ਸੀ ਉਹਨਾਂ ਦੀ ਕਿੱਥੋਂ ਦੇ ਨੇ, ਉੱਥੇ ਨਿਕਾਹ ਨਾ ਕੀਤਾ ਸੀ। ਉਹ ਮੈਂ ਛੋਟਾ, ਮੈਂ ਉੱਥੇ ਸਾਂ। ਸਾਡੇ ਵਡੇਰੇ ਦੇ ਸਨ ਨਾ, ਮੰਜੀ ਵੀ ਸਾਨੂੰ ਉਹਨਾਂ ਨੂੰ ਦੇਣਾ ਹੁੰਦਾ ਸੀ। ਅੱਛਾ, ਮੰਜੀ ਬਿਸਤਰੇ ਦੇ ਦਿੰਦੇ ਇੱਕ ਦੂਸਰੇ ਨੂੰ? ਉਹਨਾਂ ਦੀ ਸ਼ਾਦੀ ਹੋਣੀ ਤਾਂ ਦੇ ਦੇਣੇ ਜੀ, ਤੁਹਾਡੀ ਮੁਸਲਮਾਨ ਉਹਨਾਂ ਕੋਲ ਲੈ ਆਉਣੇ। ਹਾਂ ਉਹਨਾਂ ਦੇ ਲਈ ਸ਼ਾਦੀ ਮੰਜੀ ਬਿਸਤਰਾ ਦੇ ਵਰਤਾਨ ਆਇਆ ਸੀ ਜੀ। ਨਾਜ਼ਰੀਨ, ਚੜ੍ਹਦੇ ਪੰਜਾਬ ਵਾਲੇ, ਅਗਰ ਤੁਸੀਂ ਵੀ ਚਾਹੁੰਦੇ ਆਪਣੇ ਵੱਡਿਆਂ ਦਾ ਪਿੰਡ ਵੇਖਣਾ, ਜਿਹੜਾ ਤੁਹਾਡੇ ਵੱਡੇ ਅਗਰ ਚੜ੍ਹਦੇ ਇੱਧਰ ਲਹਿੰਦੇ ਪੰਜਾਬ 'ਚੋਂ ਚੜ੍ਹਦੇ ਪੰਜਾਬ ਗਏ ਨੇ, ਅਤੇ ਅਗਰ ਸਿੱਖ ਸਰਦਾਰ ਜਾਂ ਖੱਤਰੀ ਜਿਹੜੇ ਨੇ ਉਹਨਾਂ ਦਾ ਕੋਈ ਖਾਨਦਾਨ, ਕੋਈ ਵਿੱਚੋਂ ਕੋਈ ਬੰਦਾ ਜਾਂ ਉਹਨਾਂ ਦੇ ਜਿਹੜੇ ਨੇ ਪੋਤਰੇ ਦੋਤਰੇ, ਕੋਈ ਵੀ ਅਗਰ ਤੁਸੀਂ ਚਾਹੁੰਦੇ ਹੋ ਆਪਣੇ ਵੱਡਿਆਂ ਦੀ ਅਸੀਂ ਪਿੰਡ ਵੇਖੀਏ ਜਿਹੜਾ ਲਹਿੰਦੇ ਪੰਜਾਬ 'ਚ ਸੀ, ਔਰ ਉੱਥੋਂ ਦੇ ਪਿੰਡ ਦੇ ਕਿਸੇ ਦੇ ਇੰਟਰਵਿਊ ਕਰਾਈਏ, ਕੋਈ ਗੱਲਬਾਤ ਜਿਹੜੀ ਸਾਨੂੰ ਸਾਡੇ ਵੱਡਿਆਂ ਨੇ ਦੱਸਣ, ਅਤੇ ਸਾਡੇ ਆ ਜਿਹੜਾ ਸਕਰੀਨ 'ਤੇ ਨੰਬਰ ਆ ਰਿਹਾ ਤੇ ਰਾਬਤਾ ਕਰੋ। ਆਪਣੇ ਵੱਡਿਆਂ ਦਾ ਨਾਂ ਅਤੇ ਪਿੰਡ ਦਾ ਨਾਂ ਅਤੇ ਜ਼ਿਲ੍ਹਾ ਦਾ ਨਾਂ ਦੱਸ ਦਿਓ, ਅਤੇ ਅਸੀਂ ਜ਼ਰੂਰ ਜਾ ਕੇ ਉੱਥੇ ਇੰਟਰਵਿਊ ਕਰਾਂਗੇ। ਅਤੇ ਮਿਲਦੇ ਨਵੀਂ ਵੀਡੀਓ ਨਾਲ। ਉਦੋਂ ਤੱਕ ਮੈਨੂੰ ਤੇ ਕਰਮ ਸਾਹਿਬ ਨੂੰ ਇਜਾਜ਼ਤ ਦਿਓ। ਅੱਲਾ ਹਾਫਿਜ਼ ਜੀ।